ईरान ने पाकिस्तान की टैरेटरी च अटैक किया, जिहड़ा रीजन दिता भी बलोचां दा वो ग्रुप जिहड़ा एंटी ईरान आ जी ते उहदे ते असीं अटैक किया, जिहनूं मतलब ईरान जिहड़ा टैररिस्ट ग्रुप कहंदा आ। ਜਿਹੜਾ ਪਾਕਿਸਤਾਨ ਨੇ ਅਟੈਕ ਕੀਤਾ ਉਹਦੀ ਜਸਟੀਫਿਕੇਸ਼ਨ ਦਿੱਤੀ ਹੈ ਵੀ ਜਿਹੜਾ ਈਰਾਨ ਦੇ ਵਿੱਚ ਐਂਟੀ ਪਾਕਿਸਤਾਨ ਬਲੋਚਾਂ ਦਾ ਗਰੁੱਪ ਆ, ਜਿਹਦੇ ਬਾਰੇ ਇਹ ਗੱਲ ਬੜੀ ਮਤਲਬ ਸਾਬਤ ਹੋ ਚੁੱਕੀ ਆ ਵੀ ਉਹ ਇੰਡੀਆ ਦੀ ਪ੍ਰੋਕਸੀ ਆ, ਜਿਹਨੂੰ ਈਰਾਨ ਦੇ ਵਿੱਚ ਸ਼ੈਲਟਰ ਦਿੱਤਾ ਗਿਆ ਆ ਤੇ ਉਹ ਸਾਡਾ ਟਾਰਗੇਟ ਆ। ਈਰਾਨ ਪਾਕਿਸਤਾਨ ਦਾ ਕੇਸ ਆ ਵੀ ਡਾਇਰੈਕਟ ਅਟੈਕ ਆ, ਮਤਲਬ ਕਿਸੇ ਵੀ ਕੰਟਰੀ ਦੀ ਟੈਰੀਟਰੀ ਦੇ ਵਿੱਚ ਜਾ ਕੇ ਮਿਸਾਈਲਾਂ ਦੇ ਨਾਲ ਕਰਨਾ। ਇਸ ਤਰ੍ਹਾਂ ਪਹਿਲਾਂ ਤਾਂ ਇਹ ਸੀ ਵੀ ਪ੍ਰੋਕਸੀ ਗਰੁੱਪਸ ਜਿਹੜੇ ਸੀ ਉਹ ਲੜ ਰਹੇ ਸੀ, ਪਰ ਹੁਣ ਇਹ ਆ ਵੀ ਜਿਹੜੀਆਂ ਐਸਟੈਬਲਿਸ਼ਡ ਕੰਟਰੀਜ਼ ਨੇ, ਉਹਨਾਂ ਦੀ ਐਸਟੈਬਲਿਸ਼ਡ ਆਰਮੀਜ਼ ਨੇ, ਉਹ ਹੁਣ ਡਾਇਰੈਕਟਲੀ ਇਨਵੋਲਵਡ ਹੋ ਸਕਦੀਆਂ ਨੇ ਕਿਸੇ ਵੀ ਸਮੇਂ ਇਸ ਕਨਫਲਿਕਟ ਦੇ ਵਿੱਚ। ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਦੀ ਸਟੇਟਮੈਂਟ ਆਈ ਆ ਦੁਬਾਰਾ, ਫਿਰ ਉਹਨਾਂ ਨੇ ਓਪਨਲੀ ਇਹ ਗੱਲ ਕਹੀ ਆ ਵੀ ਜਿਹੜਾ ਪੈਲਸਟੀਨੀਅਨ ਸਟੇਟ ਦਾ ਕਨਸੈਪਟ ਆ, ਜਿਹਦੇ ਬਾਰੇ US ਲਗਾਤਾਰ ਇਹ ਗੱਲ ਕਹਿ ਰਿਹਾ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਉੱਥੇ ਜਿਹੜਾ ਹਮਾਸ ਖਤਮ ਹੋਵੇ, ਪਰ ਆਫਟਰ ਦੀ ਐਂਡ ਆਫ ਦਿਸ ਵਾਰ ਕਿ ਉੱਥੇ ਪੈਲਸਟੀਨੀਅਨ ਜਿਹੜੀ ਸਟੇਟ ਆ ਉਹਦੀ ਐਸਟੈਬਲਿਸ਼ਮੈਂਟ ਹੋਵੇ। ਪਰ ਨੇਤਨਯਾਹੂ ਨੇ ਅੱਜ ਫਿਰ ਇੱਕ ਗੱਲ ਕਲੀਅਰ ਕੀਤੀ ਆ ਵੀ ਉਹ ਕਹਿੰਦਾ ਅਸੀਂ ਇਸ ਪੱਖ 'ਚ ਨਹੀਂ ਆ। ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਇਹ ਦੇਖਣ 'ਚ ਆਇਆ ਕਿ ਭਾਵੇਂ ਜਿਹੜੀਆਂ ਗਵਰਨਮੈਂਟਸ ਨੇ ਉਹ ਇਜ਼ਰਾਈਲ ਨੂੰ ਸਪੋਰਟ ਕਰ ਰਹੀਆਂ ਨੇ ਫਾਈਨੈਂਸ਼ੀਅਲੀ ਵੀ, ਤੇ ਅਸੀਂ ਆਰਮਸ ਦੀ ਵੀ ਗੱਲ ਕੀਤੀ ਉਸ ਤਰੀਕੇ ਦੇ ਨਾਲ ਵੀ, ਪਰ ਜਿਹੜੀ ਪੀਪਲ ਸਪੋਰਟ ਆ, ਜਿਹੜੀ ਲੋਕਾਂ ਦੀ ਸਪੋਰਟ ਆ, ਉਹ ਵੱਡੀ ਗਿਣਤੀ 'ਚ ਦੇਖਣ ਨੂੰ ਮਿਲੀ ਆ ਕਿ ਉਹ ਪੈਲਸਟੀਨੀਅਨ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਆ। ਜਿਊਜ਼ ਜਿਹੜੇ ਖੁਦ ਐਡੇ ਵੱਡੇ ਜੈਨੋਸਾਈਡ ਦਾ ਸ਼ਿਕਾਰ ਹੋਏ ਜੀ, ਤੇ ਉਹਨਾਂ ਤੋਂ ਤਾਂ ਬਿਲਕੁਲ ਨਹੀਂ, ਉਹਨਾਂ ਦੇ ਨੇਤਨਯਾਹੂ ਭਾਵੇਂ ਕੁਛ ਵੀ ਕਰੇ, ਪਰ ਜਿਹੜੇ ਜਿਊਜ਼ ਲੋਕ ਨੇ ਉਹਨਾਂ ਤੋਂ ਇਹ ਕਦੇ ਵੀ ਮਤਲਬ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇਸ ਤਰੀਕੇ ਦੇ ਨਾਲ ਫਿਰ ਕਿਸੇ ਹੋਰ ਕਮਿਊਨਿਟੀ ਦੇ ਜਿਹੜੇ ਕਤਲੇਆਮ ਨੂੰ ਪ੍ਰਵਾਨਗੀ ਦੇਣਗੇ, ਪਰ ਇਹ ਹੋ ਰਿਹਾ ਹੈ। ਈਰਾਨ ਨੇ ਹਮਲਾ ਕੀਤਾ ਇਰਾਕ ਦੀ ਟੈਰੀਟਰੀ ਦੇ ਵਿੱਚ ਕੁਝ ਦਿਨ ਪਹਿਲਾਂ। ਉਸ ਹਮਲੇ ਦੇ ਵਿੱਚ ਜਿਹੜਾ ਨਿਸ਼ਾਨਾ ਸੀ, ਈਰਾਨ ਦਾ ਕਹਿਣਾ ਹੈ ਕਿ ਉਹ ਜਿਹੜਾ ਇਜ਼ਰਾਈਲ ਦਾ ਸਪੋਰਟਰ ਬੇਸ ਸੀ ਜਿਹੜਾ ਉੱਥੇ, ਉਹ ਸਾਡਾ ਨਿਸ਼ਾਨਾ ਸੀ ਤੇ ਬੜਾ ਪ੍ਰਸਾਈਜ਼ ਅਟੈਕ ਸੀ ਇੱਕ ਬਿਲਡਿੰਗ ਦੇ ਉੱਤੇ। ਉਹਦੇ ਬਾਰੇ ਰਿਪੋਰਟਸ ਨੇ ਕਿ ਜਿਹੜਾ ਉਹ ਨਿਸ਼ਾਨਾ ਆ ਉਹ ਬਿਲਕੁਲ ਨੇੜੇ ਤੋਂ ਵੀ ਜਿਹੜੀ ਮਿਸਾਈਲ ਆ ਉਹ ਦਾਗੀ ਜਾ ਸਕਦੀ ਸੀ, ਪਰ ਈਰਾਨ ਨੇ 1300 ਕਿਲੋਮੀਟਰ ਦੂਰ ਤੋਂ ਉਸ ਟਾਰਗੇਟ ਨੂੰ ਹਿੱਟ ਕੀਤਾ। ਤਾਂ ਜਿਹੜਾ ਉਹ ਕਹਿੰਦੇ ਆ ਵੀ ਜਿਹੜਾ 1300 ਕਿਲੋਮੀਟਰ ਦੂਰ ਤੋਂ ਟਾਰਗੇਟ ਹਿੱਟ ਕਰਨਾ, ਉਹ ਇੱਕ ਕਲੀਅਰ ਕੱਟ ਇੰਡੀਕੇਸ਼ਨ ਇਜ਼ਰਾਈਲ ਨੂੰ ਆ ਵੀ ਤੇਲ ਅਵੀਵ ਦਾ ਜਿੰਨਾ ਡਿਸਟੈਂਸ ਪੈਂਦਾ ਉਹਨੇ ਡਿਸਟੈਂਸ ਤੇ ਉਹਨਾਂ ਨੇ ਇੱਕ ਪ੍ਰਸਾਈਜ਼ ਟਾਰਗੇਟ ਹਿੱਟ ਕਰਕੇ ਦਿਖਾਇਆ। ਅਗਲਾ ਜਿਹੜਾ 2025 ਤੋਂ ਬਾਅਦ ਦਾ ਜਿਹੜਾ ਸਮਾਂ ਆ ਉਹ ਇੱਕ ਵਰਲਡ ਆਰਡਰ ਦੀ ਸ਼ਿਫਟ ਦਾ ਆ, ਤੇ ਹਮੇਸ਼ਾ ਜਿਹੜੀ ਇਹ ਸ਼ਿਫਟ ਆ ਇਹ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਵਾਇਲੈਂਸ ਜਿਹੜੀ ਆ ਉਹ ਇਨੈਵਿਟੇਬਲ ਹੁੰਦੀ ਆ। ਪੋਲੀਟੀਕਲ ਟਕਰਾਅ ਨੇ, ਉਹ ਭਾਵੇਂ ਤਾਇਵਾਨ ਅਸੀਂ ਦੇਖੀਏ, ਭਾਵੇਂ ਉਹ ਇੰਡੀਆ ਪਾਕਿਸਤਾਨ ਦੇ ਰੂਪ 'ਚ ਦੇਖੀਏ, ਤੇ ਚਾਹੇ ਹੁਣ ਉਹ ਗਾਜ਼ਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਇਜ਼ਰਾਈਲ ਦੇ ਨਾਲ ਜਿਹੜਾ ਇਸਲਾਮਿਕ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਟਕਰਾਅ ਆ, ਇਹ ਕਿਸੇ ਵੀ ਸਮੇਂ ਜਿਹੜਾ ਆ ਕੋਈ ਵੱਡਾ ਇੱਕ ਵੀ ਇਵੈਂਟ ਇਹਨੂੰ ਹੋਰ ਜ਼ਿਆਦਾ ਵਾਸਟ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼ ਅੱਜ ਅਸੀਂ ਨੀਲਮ ਕੌਰ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੇ ਸੁਖਵਿੰਦਰ ਸਿੰਘ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦੇ ਨਾਲ ਸਾਂਝ ਪਾਵਾਂਗੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ। ਤੇ ਸ਼ੁਰੂਆਤ ਕਰਦੇ ਹਾਂ, ਸੁਖਵਿੰਦਰ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਟੋਰਾਂਟੋ ਤੋਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 18 ਜਨਵਰੀ 2024 ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ, ਤੇ ਜਿਹੜੀਆਂ ਅੱਜ ਦੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ ਪਿਛਲੇ ਜੇ 24 ਘੰਟੇ ਦਾ ਦੇਖਣਾ ਹੋਵੇ, ਤੇ ਹਾਲਾਂਕਿ ਬੀਤੇ ਕੱਲ੍ਹ ਵੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਨੇ ਡਿਸਕਸ ਕੀਤਾ ਸੀ ਜਿਹੜਾ ਮਿਡਲ ਈਸਟ ਦਾ ਕ੍ਰਾਈਸਿਸ ਹੈ, ਜਾਂ ਇਹ ਕਹਿ ਲਿਆ ਜਾਵੇ ਵੀ ਜਿਹੜਾ ਮਿਡਲ ਈਸਟ ਦੇ ਵਿੱਚ ਗਜ਼ਾ ਤੇ ਇਜ਼ਰਾਈਲ ਦੀ ਆਪਸ ਦੇ ਵਿੱਚ ਹਮਾਸ ਦੇ ਨਾਲ ਜਿਹੜੀ ਵਾਰ ਚੱਲ ਰਹੀ ਹੈ, ਉਹਦੇ ਜਿਹੜੇ ਆਫਟਰ ਸ਼ੌਕਸ ਹੈਗੇ ਆ, ਜਾਂ ਜਿਹੜਾ ਉਹਦਾ
ਇੰਪੈਕਟ ਬਾਕੀ ਸਾਊਥ ਈਸਟ ਏਸ਼ੀਆ ਦੇ ਉੱਤੇ ਪੈ ਰਿਹਾ ਜਾਂ ਹੋਰ ਮੁਲਕਾਂ ਦੇ ਉੱਤੇ ਪੈ ਰਿਹਾ, ਉਹ ਹੁਣ ਇੱਕ ਵਾਈਡਰ ਕਨਫਲਿਕਟ ਦੇ ਵਿੱਚ ਬਣਦਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ। ਅਤੇ ਇਹਦੇ ਵਿੱਚ ਹੌਲੀ ਹੌਲੀ ਕਰਕੇ ਜਿਹੜੇ ਬਾਕੀ ਮੁਲਕ ਨੇ ਉਹ ਇਨਗਲਫ ਹੁੰਦੇ ਨਜ਼ਰ ਆ ਰਹੇ ਨੇ ਅੱਜ ਦੀ ਡੇਟ ਦੇ ਵਿੱਚ। ਇਹਨੂੰ ਯੂਨਾਈਟਿਡ ਨੇਸ਼ਨਜ਼ ਜਾਂ ਹੋਰ ਜਿਹੜੇ ਵੱਡੇ ਮੁਲਕ ਹੈਗੇ ਨੇ, ਚੀਨ, ਰਸ਼ੀਆ ਵੱਲੋਂ ਵੀ ਉਹ ਕੀਤਾ ਜਾ ਰਿਹਾ ਵੀ ਭਾਈ ਇਸ ਪਾਸੇ ਨੂੰ ਨਾ ਤੁਰਿਆ ਜਾਵੇ, ਪਰ ਗੱਲ ਉਸ ਪਾਸੇ ਨੂੰ ਜਾਂਦੀ ਨਜ਼ਰ ਆਉਂਦੀ ਹੈ। ਸੋ ਅੱਜ ਦੇ ਪਹਿਲੇ ਟੌਪਿਕ ਦੇ ਵਿੱਚ ਇਹੀ ਸਾਰੀ ਸਿਚੁਏਸ਼ਨ ਨੂੰ ਡਿਸਕਸ ਕਰਦੇ ਹਾਂ। ਜਿਵੇਂ ਬੀਤੀ ਕੱਲ੍ਹ ਪਹਿਲਾਂ ਈਰਾਨ ਵੱਲੋਂ ਏਅਰ ਸਟ੍ਰਾਈਕਸ, ਡਰੋਨ ਅਟੈਕਸ ਕੀਤੇ ਗਏ ਪਾਕਿਸਤਾਨ ਦੇ ਵਿੱਚ, 3 ਮੁਲਕਾਂ ਦੇ ਵਿੱਚ ਕੀਤੇ ਗਏ, ਸੀਰੀਆ ਦੇ ਵਿੱਚ ਵੀ, ਉੱਧਰ ਦੂਜੇ ਪਾਸੇ ਅਸੀਂ ਦੇਖਦੇ ਹਾਂ, ਅਤੇ ਨਾਲ ਪਾਕਿਸਤਾਨ ਦੇ ਵਿੱਚ, ਬਲੋਚਿਸਤਾਨ ਦੇ ਵਿੱਚ, ਜਿਹਦੇ 'ਤੇ ਜ਼ਿਆਦਾ ਰਿਐਕਟ ਕੀਤਾ ਪਾਕਿਸਤਾਨ ਨੇ। ਅਤੇ ਅੱਜ ਪਾਕਿਸਤਾਨ ਵੱਲੋਂ ਜਿਹੜਾ ਈਰਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਜਿਹੜਾ ਆ ਜਵਾਬੀ ਕਾਰਵਾਈ ਕੀਤੀ ਗਈ ਹੈ, ਜਿਹਦੇ ਵਿੱਚ 9 ਜਣਿਆਂ ਦੀ ਜਿਹੜੀ ਮੌਤ ਦੀ ਪੁਸ਼ਟੀ ਜਿਹੜੀ ਹੈ ਉਹ ਕੀਤੀ ਗਈ ਹੈ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹਦੇ 'ਤੇ ਖਬਰਾਂ ਚੱਲ ਰਹੀਆਂ ਨੇ। ਹੁਣ ਇਹ ਈਰਾਨ ਜਾਂ ਪਾਕਿਸਤਾਨ ਦੀ ਆਪਸ ਦੀ ਗੱਲ ਨਹੀਂ ਹੈਗੀ। ਪਹਿਲਾਂ ਇਹਦੀ ਜੜ ਜੇ ਦੇਖਣੀ ਹੋਵੇ ਵੀ ਈਰਾਨ ਵੱਲੋਂ ਕਿਉਂ 3 ਮੁਲਕਾਂ ਦੇ ਉੱਤੇ ਹਮਲਾ ਕੀਤਾ ਗਿਆ ਜਾਂ ਏਅਰ ਸਟ੍ਰਾਈਕਸ ਕੀਤੀਆਂ ਗਈਆਂ, ਅਤੇ ਕੀ ਕਹਿ ਕੇ ਕੀਤੀਆਂ ਗਈਆਂ, ਅਤੇ ਇਹ ਜਿਹੜਾ ਸਾਰਾ ਕਨਫਲਿਕਟ ਹੈ ਇਹ ਜਾ ਕੇ ਉੱਥੇ ਫਿਰ ਮਿਡਲ ਈਸਟ ਦੇ ਵਿੱਚ ਜਾ ਕੇ ਜੁੜਦਾ ਆ। ਸੋ ਇਹਨੂੰ ਸਾਰੇ ਨੂੰ ਥੋੜ੍ਹਾ ਜਿਹਾ ਸਮਝੀਏ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ, ਇਹ ਨਾ ਹੋਵੇ ਵੀ ਇਹ ਸਾਰਾ ਜਿਹੜਾ ਸਾਊਥ ਈਸਟ ਏਸ਼ੀਆ ਦਾ ਖਿੱਤਾ ਉਹਨੂੰ ਇਹ ਇਸ ਸਾਰੀ ਜੰਗ ਦੀ ਚਪੇਟ ਦੇ ਵਿੱਚ ਲੈ ਲਵੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਮਿਡਲ ਈਸਟ ਦੇ ਵਿੱਚ ਅਸੀਂ ਦੇਖਿਆ ਵੀ ਗਾਜ਼ਾ ਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਝੜਪ ਸ਼ੁਰੂ ਹੋਈ ਸੀ ਤੇ ਉਹ ਵੱਡੀ ਜੰਗ ਦਾ ਰੂਪ ਲੈ ਗਈ। ਤੇ ਉਸ ਤੋਂ ਬਾਅਦ ਜਿਹੜਾ ਇਹ ਸਾਰੇ ਖਿੱਤੇ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਜੰਗ ਵਰਗੇ ਬਣਦੇ ਜਾ ਰਹੇ ਆ, ਤੇ ਇਹ ਜਿਹੜਾ ਕਨਫਲਿਕਟ ਆ ਇੱਕ ਵਾਈਡਰ ਰੂਪ ਲੈ ਰਿਹਾ। ਇਹਦੇ ਵਿੱਚ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਇਹ ਦੇਖੀਏ ਵੀ ਕਿੱਥੇ ਕਿੱਥੇ ਕੀ ਹੋ ਰਿਹਾ ਇਸ ਖਿੱਤੇ 'ਚ ਜੀ। ਤੁਸੀਂ ਈਰਾਨ ਤੇ ਪਾਕਿਸਤਾਨ ਦੀ ਗੱਲ ਕੀਤੀ। ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਹੈ ਜਿਹੜੀ ਉਹ ਗਾਜ਼ਾ ਦੇ ਵਿੱਚੋਂ ਹੋਈ ਆ, ਤੇ ਜਿਹੜਾ ਗਾਜ਼ਾ ਤੇ ਇਜ਼ਰਾਈਲ ਦਾ ਕਨਫਲਿਕਟ ਆ, ਤੇ ਉਸ ਤੋਂ ਬਾਅਦ ਜਿਹੜੀ ਇਜ਼ਰਾਈਲ ਦੀ ਕਨਫਲਿਕਟ ਆ ਉਹ ਗਾਜ਼ਾ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਲੈਬਨਾਨ ਦੇ ਵਿੱਚ ਜਿਵੇਂ ਹਿਜ਼ਬੁੱਲਾ ਦੇ ਨਾਲ ਬਾਰਡਰ ਦੇ ਉੱਤੇ ਉੱਥੇ ਕਨਫਲਿਕਟ ਲਗਾਤਾਰ ਚੱਲ ਰਿਹਾ ਹੈ ਜੀ। ਤੇ ਇਸ ਤੋਂ ਇਲਾਵਾ ਜਿਹੜਾ ਈਰਾਨ, ਕਿਉਂਕਿ ਈਰਾਨ ਇੱਕ ਵੱਡੀ ਧਿਰ ਆ ਇਸ ਖਿੱਤੇ ਦੇ ਵਿੱਚ, ਤੇ ਈਰਾਨ ਦੀ ਜਿਹੜੀ ਕਿਹਾ ਜਾਂਦਾ ਕਿ ਹਮਾਸ ਤੇ ਹਿਜ਼ਬੁੱਲਾ ਇਹ ਈਰਾਨ ਦੀਆਂ ਪ੍ਰੋਕਸੀਜ਼ ਨੇ, ਤੇ ਈਰਾਨ ਵੱਲੋਂ ਵੀ ਲਗਾਤਾਰ ਜਿਹੜੇ ਸੀਰੀਆ ਤੇ ਇਰਾਕ ਦੇ ਵਿੱਚ ਜਿਨ੍ਹਾਂ ਨੂੰ ਇਹ ਦਾਅਵਾ ਕੀਤਾ ਜਾਂਦਾ ਕਿ ਜਿਹੜੇ ਇਜ਼ਰਾਈਲ ਦੇ ਉੱਥੇ ਬੇਸਿਸ ਨੇ ਵੀ ਇਜ਼ਰਾਈਲ ਦੇ ਹਮਾਇਤੀ ਨੇ, ਉਹਨਾਂ ਦੇ ਉੱਤੇ ਲਗਾਤਾਰ ਅਟੈਕ ਕਰ ਰਿਹਾ ਈਰਾਨ। ਤੇ ਇਸ ਤੋਂ ਇਲਾਵਾ ਜਿਵੇਂ ਯਮਨ ਦੇ ਹਊਥੀਆਂ ਨੇ ਰੈੱਡ ਸੀ ਦੇ ਵਿੱਚ ਜਿਹੜਾ ਵਿਸ਼ਵ ਦਾ ਸਮੁੰਦਰੀ ਵਪਾਰ ਆ ਉਸ ਨੂੰ ਰੋਕਣ ਲਈ, ਤੇ ਖਾਸ ਤੌਰ ਤੇ ਇਜ਼ਰਾਈਲ ਦੇ ਸਮਰਥਕ ਜਾਂ ਇਜ਼ਰਾਈਲ ਦੇ ਜਿਹੜੇ ਜਹਾਜ਼ ਨੇ ਉਹਨਾਂ ਨੂੰ ਰੋਕਣ ਦੇ ਲਈ ਜਿਵੇਂ ਅਟੈਕਸ ਕੀਤੇ, ਉਹ ਇੱਕ ਅਸੀਂ ਦੇਖ ਰਹੇ ਹਾਂ ਵੀ ਫਰੰਟ ਖੁੱਲਿਆ ਹੋਇਆ। ਤੇ ਹੁਣ ਫਿਰ ਯਮਨ ਦੇ ਵਿੱਚ ਸਿੱਧੀ ਜਿਹੜੀ ਡਾਇਰੈਕਟ ਇਨਵੋਲਵਮੈਂਟ ਆ ਉਹ US ਤੇ UK ਨੇ ਵੀ ਕਰ ਲਈ ਆ ਉੱਥੇ ਯਮਨ ਦੇ ਵਿੱਚ ਅਟੈਕ ਕਰਕੇ। ਤੇ ਹੁਣ ਨਵਾਂ ਜਿਹੜਾ ਹੋਰ ਫਰੰਟ ਖੁੱਲਿਆ ਉਹ ਈਰਾਨ ਤੇ ਪਾਕਿਸਤਾਨ ਵਾਲਾ, ਜਿਹੜਾ ਜਿਹਦੇ ਬਾਰੇ ਕੋਈ ਸੋਚਿਆ ਵੀ ਨਹੀਂ ਸੀ ਜਾ ਰਿਹਾ ਜੀ। ਤੇ ਉਹ ਵੀ ਫਰੰਟ ਸਾਡੇ ਸਾਹਮਣੇ ਆ ਕਿ ਕਿਵੇਂ ਈਰਾਨ ਨੇ ਅਟੈਕ ਕੀਤਾ ਤੇ ਫਿਰ ਪਾਕਿਸਤਾਨ ਨੇ ਉਹਦੇ ਤੇ ਜਵਾਬੀ ਕਾਰਵਾਈ ਕੀਤੀ ਆ। ਤਾਂ ਇਹ ਜਿਹੜਾ ਅਸੀਂ ਜਦੋਂ ਨਕਸ਼ਾ ਦੇਖਦੇ ਆ ਮਿਡਲ ਈਸਟ ਦਾ, ਮਤਲਬ ਸਾਡੇ ਬਿਲਕੁਲ ਪੰਜਾਬ ਦੇ ਗੁਆਂਢ ਦੇ ਵਿੱਚ ਤੱਕ ਹੁਣ ਜਿਹੜੀ ਜੰਗ ਆ ਇਹ ਪਹੁੰਚ ਚੁੱਕੀ ਆ, ਇਹਦਾ ਪਸਾਰਾ ਹੋ ਚੁੱਕਿਆ ਆ। ਪਰ ਇਹ ਹੁਣ ਕਿਹੜਾ ਰੁਖ ਲੈਂਦੀ ਆ ਵੀ ਹਾਲਾਤ ਜਦੋਂ ਤੱਕ ਅਸੀਂ ਹੁਣ ਇਹ ਦੇਖ ਰਹੇ ਆ ਵੀ ਈਰਾਨ ਇੱਕ ਵੱਡੀ ਧਿਰ ਇਸ ਖਿੱਤੇ ਦੇ ਵਿੱਚ ਹੈਗੀ ਆ, ਤੇ ਈਰਾਨ ਦੇ ਪਿੱਛੇ ਮਤਲਬ ਹੋਰ ਕਈ ਮੁਲਕ ਜਿਹੜੇ ਆ ਅਸੀਂ ਮਤਲਬ ਅੱਜ ਦੀ ਸਿਚੁਏਸ਼ਨ 'ਚ ਸਮਝਿਆ ਜਾ ਰਿਹਾ ਕਿ ਚਾਈਨਾ ਤੇ ਰਸ਼ੀਆ ਜਿਹੜੇ ਆ ਉਹ ਈਰਾਨ ਨੂੰ ਕਾਫੀ ਜ਼ਿਆਦਾ ਸਪੋਰਟ ਕਰਦੇ ਆ, ਤੇ US ਵੀ ਯਮਨ ਦੇ ਵਿੱਚ ਡਾਇਰੈਕਟਲੀ ਇਨਵੋਲਵਡ ਹੋ ਰਿਹਾ, ਤੇ ਇਜ਼ਰਾਈਲ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ US ਲਗਾਤਾਰ ਸਪੋਰਟ ਕਰ ਰਿਹਾ, ਇਨਫਰਾਸਟਰਕਚਰ ਦੇ ਰੂਪ 'ਚ ਹੋਵੇ, ਆਰਮਸ ਦੇ ਰੂਪ ਦੇ ਵਿੱਚ ਹੋਵੇ ਇਜ਼ਰਾਈਲ ਨੂੰ। ਤਾਂ ਇਹ ਇੱਕ ਵੱਡਾ ਜਿਹੜਾ ਕਲੈਸ਼ ਆ ਇਹ ਸਾਡੇ ਸਾਹਮਣੇ ਹੁਣ ਮਤਲਬ ਉਜਾਗਰ ਹੋ ਰਿਹਾ, ਜਿਹਦੇ ਬਾਰੇ ਪਿਛਲੇ ਕੁਝ ਸਾਲਾਂ 'ਚ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਅਗਲਾ ਜਿਹੜਾ 2025 ਤੋਂ ਬਾਅਦ ਦਾ ਜਿਹੜਾ ਸਮਾਂ ਆ ਉਹ ਇੱਕ ਵਰਲਡ ਆਰਡਰ ਦੀ ਸ਼ਿਫਟ ਦਾ ਆ। ਤੇ ਹਮੇਸ਼ਾ ਜਿਹੜੀ ਇਹ ਸ਼ਿਫਟ ਆ ਇਹ ਅਸੀਂ ਕਹਿੰਦੇ ਆ ਵੀ ਇਹਦੇ ਵਿੱਚ ਵਾਇਲੈਂਸ ਜਿਹੜੀ ਆ ਉਹ ਇਨਐਵਿਟੇਬਲ ਹੁੰਦੀ ਆ ਵੀ ਵਾਇਲੈਂਸ ਮਤਲਬ ਦੁਨੀਆ ਦਾ ਇਤਿਹਾਸ ਜੰਗਾਂ ਦੇ ਰਾਹੀਂ ਬਦਲਿਆ ਗਿਆ, ਤੇ ਉਹ ਮਤਲਬ
ਅਸੀਂ ਦੇਖ ਰਹੇ ਹਾਂ ਵੀ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਜੰਗ ਆ, ਭਾਵੇਂ ਉਹਦਾ ਕੋਈ ਵੱਡਾ ਫੈਲਾਅ ਨਹੀਂ ਹੋਇਆ, ਕਾਫੀ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਆ, ਪਰ ਇਸ ਖਿੱਤੇ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਧਿਰਾਂ ਦੀਆਂ ਪ੍ਰੋਕਸੀਜ਼ ਐਕਟਿਵ ਨੇ, ਤਾਂ ਇਹਦਾ ਫੈਲਾਅ ਕਾਫੀ ਤੇਜ਼ੀ ਨਾਲ ਹੋ ਰਿਹਾ ਆ। ਤੇ ਇਹ ਬੜਾ ਵੋਲੇਟਾਈਲ ਖਿੱਤਾ ਆ ਵੈਸੇ ਹੀ, ਜਿਹੜਾ ਇਹ ਸਾਰਾ ਸਾਊਥ ਈਸਟ ਏਸ਼ੀਆ ਦਾ ਆ। ਇੱਥੇ ਬਹੁਤ ਜ਼ਿਆਦਾ ਪੋਲੀਟੀਕਲ ਜਿਹੜੇ ਅਸੀਂ ਦੇਖ ਸਕਦੇ ਵੀ ਟਕਰਾਅ ਨੇ, ਉਹ ਭਾਵੇਂ ਤਾਇਵਾਨ ਅਸੀਂ ਦੇਖੀਏ, ਭਾਵੇਂ ਉਹ ਇੰਡੀਆ ਪਾਕਿਸਤਾਨ ਦੇ ਰੂਪ 'ਚ ਦੇਖੀਏ, ਤੇ ਚਾਹੇ ਹੁਣ ਉਹ ਗਾਜ਼ਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਇਜ਼ਰਾਈਲ ਦੇ ਨਾਲ ਜਿਹੜਾ ਇਸਲਾਮਿਕ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਟਕਰਾਅ ਆ। ਤਾਂ ਮਤਲਬ ਇਹ ਕਿਸੇ ਵੀ ਸਮੇਂ ਜਿਹੜਾ ਆ ਕੋਈ ਵੱਡਾ ਇੱਕ ਵੀ ਇਵੈਂਟ ਇਹਨੂੰ ਹੋਰ ਜ਼ਿਆਦਾ ਵਾਸਟ ਕਰ ਸਕਦਾ। ਤੇ ਇਸ ਸਮੇਂ ਦੁਨੀਆ ਦੀ ਜਿਹੜੀ ਸਾਰੀ ਨਜ਼ਰ ਆ ਉਹ ਇਸੇ ਗੱਲ ਤੇ ਆ ਵੀ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿੰਦੇ ਆ ਵੀ ਜਿਵੇਂ ਇਰਾਨ ਪਾਕਿਸਤਾਨ ਦਾ ਕੇਸ ਆ, ਵੀ ਡਾਇਰੈਕਟ ਅਟੈਕ ਆ, ਮਤਲਬ ਕਿਸੇ ਵੀ ਕੰਟਰੀ ਦੀ ਟੈਰੀਟਰੀ ਦੇ ਵਿੱਚ ਜਾ ਕੇ ਮਿਸਾਈਲਾਂ ਦੇ ਨਾਲ ਕਰਨਾ ਇਸ ਤਰ੍ਹਾਂ, ਤੇ ਮਤਲਬ ਉਹਦੇ ਨਾਲ ਸਿੱਧੀਆਂ ਕੰਟਰੀਜ਼ ਹੁਣ ਇਨਵੋਲਵ ਹੋਣ ਦੀ, ਪਹਿਲਾਂ ਤਾਂ ਇਹ ਸੀ ਵੀ ਪ੍ਰੋਕਸੀ ਗਰੁੱਪਸ ਜਿਹੜੇ ਸੀ ਉਹ ਲੜ ਰਹੇ ਸੀ, ਪਰ ਹੁਣ ਇਹ ਆ ਵੀ ਜਿਹੜੀਆਂ ਐਸਟੈਬਲਿਸ਼ਡ ਕੰਟਰੀਜ਼ ਨੇ, ਉਹਨਾਂ ਦੀ ਐਸਟੈਬਲਿਸ਼ਡ ਆਰਮੀਜ਼ ਨੇ, ਉਹ ਹੁਣ ਡਾਇਰੈਕਟਲੀ ਇਨਵੋਲਵ ਹੋ ਸਕਦੀਆਂ ਨੇ ਕਿਸੇ ਵੀ ਸਮੇਂ ਇਸ ਕਨਫਲਿਕਟ ਦੇ ਵਿੱਚ। ਇਹ ਸਿਚੁਏਸ਼ਨ ਅਮਰਵੀਰ ਸਿੰਘ ਜੀ ਹੁਣ ਸਾਡੇ ਸਾਹਮਣੇ ਜਿਹੜੀ ਅਸੀਂ ਦੇਖ ਰਹੇ ਹਾਂ ਵੀ ਬਣ ਰਹੀ ਹੈ ਜੀ। ਤੇ ਇਹਨੂੰ ਜੇ ਇਸ ਪਾਰਟ ਨੂੰ ਮਤਲਬ ਹੁਣ ਵੱਡੇ ਮੁਲਕਾਂ ਦੀ ਖੇਡ ਦੇ ਵਿੱਚ ਜਾਂ ਉਹਨਾਂ ਦੀ ਸੰਦਰਭ ਦੇ ਵਿੱਚ ਦੇਖਣਾ ਹੋਵੇ, ਇੱਕ ਪਾਸੇ ਤੇ ਅਸੀਂ ਓਵਰਆਲ ਵੈਸਟ ਕਹਿ ਲਈਏ ਜਾਂ ਅਮਰੀਕਾ ਕਹਿ ਲਈਏ, ਅਮਰੀਕਾ ਜਿਹੜਾ ਆ ਉਹ ਕੰਪਲੀਟਲੀ ਇਜ਼ਰਾਈਲ ਨੂੰ ਬੈਕ ਕਰ ਰਿਹਾ। ਤੇ ਜੇ ਅਸੀਂ ਦੂਜੇ ਪਾਸੇ ਦੇਖਣਾ ਹੋਵੇ, ਤੁਸੀਂ ਪ੍ਰੋਕਸੀਜ਼ ਦੀ ਗੱਲ ਕੀਤੀ ਹੈ, ਜਿਹੜੇ ਗਾਜ਼ਾ ਦੇ ਵਿੱਚ ਮਿਲੀਟੈਂਟ ਆਰਗੇਨਾਈਜੇਸ਼ਨ ਹਮਾਸ ਹੈਗੀ ਹੈ, ਜਾਂ ਅਸੀਂ ਇੱਧਰ ਹਿਜ਼ਬੁੱਲਾ ਦਾ ਦੇਖਦੇ ਹਾਂ ਲੈਬਨਾਨ ਦੇ ਵਿੱਚ, ਜਾਂ ਈਵਨ ਜਿਹੜੀ ਤੀਜੀ ਧਿਰ ਵੀ ਹੈਗੀ ਹੈ ਹੁਥੀਜ਼ ਦਾ ਜਦੋਂ ਜ਼ਿਕਰ ਹੁੰਦਾ, ਤੇ ਇਹ ਤਿੰਨੋਂ ਜਿਹੜੀਆਂ ਧਿਰਾਂ ਨੇ ਇਹਨਾਂ ਨੂੰ ਜਿਹੜੀ ਬੈਕਿੰਗ ਹੈ ਉਹ ਈਰਾਨ ਵੱਲੋਂ ਕੀਤੀ ਜਾਂਦੀ ਹੈ। ਈਰਾਨ ਤੇ ਵੈਸਟ ਦਾ ਜਿਹੜਾ ਆਪਸੀ ਜਿਹੜਾ ਤਾਲਮੇਲ ਹੈਗਾ ਜਾਂ ਜਿਹੜੀ ਆਪਸੀ ਜੰਗ ਹੈਗੀ ਹੈ ਉਹ ਨਿਰੰਤਰ ਜਿਹੜੀ ਹੈ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਇਹਨਾਂ ਦਾ ਇੱਕ ਵੱਖਰਾ ਪਿਛੋਕੜ ਹੈਗਾ ਜਦੋਂ ਅਸੀਂ ਉਹਦੇ ਵਿੱਚ ਜਾਂਦੇ ਹਾਂ। ਸੋ ਇਹਨੂੰ ਇਸ ਹਿਸਾਬ ਨਾਲ ਦੇਖਿਆ ਜਾਵੇ ਕਿ ਜਿਹੜੀ ਇਹ ਮਿਡਲ ਈਸਟ ਦੇ ਵਿੱਚ ਹੁਣ ਕੱਲੀ ਗੱਲ ਗਾਜ਼ਾ ਦੇ ਵਿੱਚ ਫੋਕਸ ਨਹੀਂ ਰਿਹਾ, ਹਾਲਾਂਕਿ ਉਹਦੀਆਂ ਵੀ ਅਸੀਂ ਖਬਰਾਂ ਦੇ ਉੱਤੇ ਆਉਂਦੇ ਹਾਂ, ਪਰ ਜਿਹੜੀ ਇਹ ਗੱਲ ਹੁਣ ਈਰਾਨ ਸੈਂਟਰ ਬਣ ਰਿਹਾ, ਈਰਾਨ ਆਪਣੀਆਂ ਪ੍ਰੋਕਸੀਜ਼ ਜਾਂ ਜਿਨ੍ਹਾਂ ਨੂੰ ਧਿਰਾਂ ਨੂੰ ਬੈਕ ਕਰ ਰਿਹਾ, ਜਿਹੜੀਆਂ ਮਿਲੀਟੈਂਟ ਆਰਗੇਨਾਈਜੇਸ਼ਨਸ ਨੂੰ, ਉਹ ਯਮਨ ਦੇ ਵਿੱਚ ਉਹਨਾਂ ਨੇ ਰੈੱਡ ਸੀ ਦੇ ਵਿੱਚ ਕਿਵੇਂ ਜਿਹੜੀ ਟ੍ਰੇਡ ਹੈ ਉਹ ਹਾਲਟ ਕੀਤੀ ਹੋਈ ਹੈ, ਜਿੱਥੇ ਵੱਡੀਆਂ ਵੱਡੀਆਂ ਕੰਪਨੀਜ਼ ਹੁਣ ਇਸ ਗੱਲ ਤੇ ਡਿਬੇਟ ਕਰ ਰਹੀਆਂ ਨੇ, ਕਹਿ ਰਹੀਆਂ ਨੇ, ਜਿਹੜੀ ਅੱਜ ਦੀ ਉਹਨਾਂ ਦੀ ਸਟੇਟਮੈਂਟ ਆ ਕਿ ਭਾਈ ਜੇ ਇਹ ਗੱਲ ਇਸੇ ਤਰ੍ਹਾਂ ਹੁਣ ਨਾ ਸੁਧਰੀ ਤੇ ਇਹ ਜਿਹੜਾ ਟ੍ਰੇਡ ਹਾਲਟ ਹੈ ਇਹ ਮਹੀਨਿਆਂ ਬੱਧੀ ਵੀ ਲੱਗ ਸਕਦਾ, ਤੇ ਉਹਦੇ ਨਾਲ ਜਿਹੜਾ ਉਹਨਾਂ ਨੂੰ ਘੇਰਾ ਵੀ ਪੈਂਦਾ ਉਹ ਮਿਡਲ ਈਸਟ ਤੋਂ ਲੈ ਕੇ ਅਫਰੀਕਾ ਦੇ ਉੱਪਰ ਦੀ ਹੋ ਕੇ ਜਿਹੜੇ ਸਾਰੇ ਸਮੁੰਦਰੀ ਜਹਾਜ਼ ਹੈਗੇ ਆ ਉਹ ਜਾਂਦੇ ਆ, ਇਹ ਬਹੁਤ ਵੱਡਾ ਹੋ ਜਾਂਦਾ, ਟਾਈਮ ਕੰਜ਼ਿਊਮਿੰਗ ਹੋ ਜਾਂਦਾ, ਕਾਸਟਲੀ ਹੋ ਜਾਂਦਾ, ਤੇ ਇਹਦੇ ਨਾਲ ਸਾਰੀ ਟ੍ਰੇਡ ਦੇ ਉੱਤੇ ਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਵੀ ਇੰਪੈਕਟ ਹੁੰਦਾ, ਕਿਉਂਕਿ ਜਿਹੜਾ ਵਰਲਡ ਟ੍ਰੇਡ ਹੈ ਏਸ਼ੀਆ ਤੇ ਜਦੋਂ ਅਸੀਂ ਯੂਰਪ ਦੀ ਗੱਲ ਕਰਨੀ ਹੋਵੇ ਤੇ ਵੱਡੇ ਹਿੱਸੇ ਦਾ ਜਿਹੜਾ ਟ੍ਰੇਡ ਹੈ ਉਹ ਉਸ ਥਾਂ ਤੋਂ ਰੈੱਡ ਸੀ ਚੋਂ ਹੋ ਕੇ ਗਾਂ ਸੁਏਜ਼ ਕਨਾਲ ਚੋਂ ਹੋ ਕੇ ਉੱਪਰ ਦੀ ਲੰਘਦਾ ਆ। ਤੇ ਇੱਥੇ ਹੀ ਹੁਣ ਮਤਲਬ ਉਹ ਯਮਨ ਦੇ ਵਿੱਚ ਬੈਠੇ ਜਿਹੜੇ ਹੁਥੀਜ਼ ਨੇ ਉਹ ਕਿਸ ਹਿਸਾਬ ਨਾਲ ਅਟੈਕ ਕਰ ਰਹੇ ਨੇ। ਹੁਣ ਇੱਥੇ ਰੀਅਲੀ ਇੰਪੋਰਟੈਂਟ ਹੈ, ਅੱਜ ਹੁਣ ਜਦੋਂ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਤੇ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਸਮਿਟ ਹੈਗੀ ਹੈ ਉਹ ਸਵਿਟਜ਼ਰਲੈਂਡ ਦੇ ਵਿੱਚ ਡੈਵੋਸ ਦੇ ਵਿੱਚ ਹੋ ਰਹੀ ਹੈ। ਉੱਥੇ ਵਰਲਡ ਲੀਡਰਸ ਪਹੁੰਚੇ ਹੋਏ ਨੇ, ਉਹਨਾਂ ਦੀ ਆਪਸੀ ਗੱਲਬਾਤ ਵੀ ਹੁੰਦੀ ਹੈ ਤੇ ਜਿਹੜੀਆਂ ਉਹਨਾਂ ਦੀਆਂ ਵਰਲਡ ਇਕਨੋਮਿਕ ਫੋਰਮ ਦੇ ਨਾਲ ਰਿਲੇਟਡ ਸਾਰੀਆਂ ਮੀਟਿੰਗਸ ਹੈਗੀਆਂ ਨੇ ਉਹ ਵੀ ਹੋ ਰਹੀਆਂ ਨੇ। ਉੱਥੇ ਹੁਣ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਅੱਜ ਬਿਆਨ ਕੀਤਾ, ਉਹ ਇੰਪੋਰਟੈਂਟ ਆ ਇਸ ਸਾਰੇ ਸੰਦਰਭ ਦੇ ਵਿੱਚ। ਉਹ ਕਹਿੰਦੇ ਆ ਕਿ ਜੇ ਗਜ਼ਾ ਦੇ ਵਿੱਚ ਵਾਰ ਨੂੰ ਖ਼ਤਮ ਕੀਤਾ ਜਾਵੇ ਤਾਂ ਹੀ ਜਿਹੜੀ ਇਹ ਸਿਚੁਏਸ਼ਨ ਹੈ ਸੁਧਰ ਸਕਦੀ ਹੈ। ਜਿਹੜੀ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਹੈਗੀ ਹੈ ਉਹ ਕਹਿੰਦੇ ਆ Iranian foreign minister Hussein said an end to the war in Gaza was needed to remove the threat to shipping. ਅੱਗੇ ਉਹ ਕਹਿੰਦੇ ਆ the security of the Red Sea is tied to the developments in Gaza and everyone will suffer if Israel's crimes in Gaza do not stop. All the resistant fronts will remain active. ਹੁਣ ਇਹ ਇੱਕ ਇੰਪੋਰਟੈਂਟ ਸਟੇਟਮੈਂਟ ਆ ਈਰਾਨ ਦੇ ਵੱਲੋਂ ਆਉਣੀ
ਕਿ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਜੇ ਉਹ ਇਹ ਗੱਲ ਸਿੱਧੀ ਕਹਿ ਰਹੇ ਆ ਵੀ ਭਾਈ ਅਸੀਂ ਇਹਨਾਂ ਨੂੰ ਬੈਕ ਕਰਦੇ ਰਹਾਂਗੇ ਤੇ ਇਹ ਜਿਹੜੀ ਰੈਜ਼ਿਸਟੈਂਸ ਆ ਜਿਹੜੀ ਵੈਸਟ ਦੇ ਟ੍ਰੇਡ ਨੂੰ ਦਿੱਤੀ ਜਾ ਰਹੀ ਹੈ, ਸੱਟ ਮਾਰੀ ਜਾ ਰਹੀ ਹੈ, ਇਹ ਇੱਕੋ ਤਰੀਕੇ ਦੇ ਨਾਲ ਐਂਡ ਹੋ ਸਕਦੀ ਹੈ ਜੇ ਗਜ਼ਾ ਦੇ ਵਿੱਚ ਸੀਜ਼ ਫਾਇਰ ਹੋਵੇ ਤੇ ਜੰਗਬੰਦੀ ਕੰਪਲੀਟਲੀ ਹੋ ਸਕੇ। ਤੇ ਉਹਨਾਂ ਦੇ ਪਿੱਛੇ ਤੁਸੀਂ ਆਲਰੇਡੀ ਜ਼ਿਕਰ ਕੀਤਾ ਵੇ ਚੀਨ ਤੇ ਰਸ਼ੀਆ ਦੀ ਜਿਹੜੀ ਬੈਕਿੰਗ ਹੈਗੀ ਹੈ ਈਰਾਨ ਨੂੰ ਉਸ ਪੱਖ ਤੋਂ। ਸੋ ਬਲੌਕਸ ਦੇ ਹਵਾਲੇ ਨਾਲ ਗੱਲ ਇਹ ਆ ਕੇ ਗਜ਼ਾ ਦੀ ਜੰਗ ਦੇ ਉੱਤੇ ਮੁੱਕਦੀ ਆ। ਅਮਰਵੀਰ ਸਿੰਘ ਜੀ, ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਜਿਹੜਾ ਇੱਕ ਅਸੀਂ ਕਹਿੰਦੇ ਆ ਵੀ ਟ੍ਰੇਡ ਦਾ ਅਹਿਮ ਹਿੱਸਾ ਆ ਵਰਲਡ ਟ੍ਰੇਡ ਦਾ ਜਿਹੜਾ ਰੈਡ ਸੀ ਆ, ਵੀ ਉਹ ਯਮਨ ਦੇ ਜਿਹੜੇ ਹੌਥੀ ਨੇ ਉਹਨਾਂ ਦੇ ਪੂਰੀ ਤਰ੍ਹਾਂ ਇਸ ਸਮੇਂ ਕਬਜ਼ੇ ਥੱਲੇ ਆ। ਯੂਐਸ ਨੇ ਅਟੈਕ ਕੀਤੇ ਆ, ਪਰ ਅੱਜ ਯੂਐਸ ਦੇ ਪ੍ਰੈਜ਼ੀਡੈਂਟ ਬਾਈਡਨ ਦੀ ਸਟੇਟਮੈਂਟ ਆ, ਉਹ ਕਹਿੰਦੇ ਆ ਵੀ ਸਾਡੇ ਅਟੈਕਸ ਦੇ ਬਾਵਜੂਦ ਵੀ ਜਿਹੜੇ ਹਾਊਥੀਜ਼ ਨੇ ਉਹਨਾਂ ਦੇ ਜਿਹੜੇ ਅਟੈਕ ਆ ਉਹ ਨਹੀਂ ਰੁਕ ਰਹੇ ਆ। ਤੇ ਅੱਜ ਵੀ ਇੱਕ ਯੂਐਸ ਸ਼ਿਪ ਆ ਜਿਹੜਾ ਰੈਡ ਸੀ ਦੇ ਵਿੱਚ, ਉਹਦੇ ਤੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ ਜਿਹੜਾ ਹਾਊਥੀਜ਼ ਨੇ ਕੀਤਾ। ਤੇ ਉਹਨਾਂ ਨੇ ਹਾਊਥੀਜ਼ ਨੇ ਕਲੀਅਰ ਕੀਤਾ ਹੈ ਵੀ ਜਿਹੜੀ ਇਹ ਯੂਐਸ ਨੇ ਸਾਡੇ ਤੇ ਅਟੈਕ ਕੀਤੇ ਆ ਵੀ ਉਹਦੇ ਨਾਲ ਸਾਡੇ ਹਮਲੇ ਨਹੀਂ ਰੁਕਣ ਵਾਲੇ। ਤੇ ਉਹੀ ਗੱਲ ਜਿਹੜੀ ਅੱਜ ਈਰਾਨ ਕਹਿ ਰਿਹਾ ਆ ਕਿ ਉਹਨਾਂ ਦੀ ਡਿਮਾਂਡ ਆ ਵੀ ਜਿਹੜੀ ਇਜ਼ਰਾਈਲ ਆ ਉਹਦੇ ਜਿਹੜੇ ਅਟੈਕ ਨੇ ਉਹ ਗਾਜ਼ਾ ਦੇ ਵਿੱਚ ਬੰਦ ਹੋਣ। ਜਦੋਂ ਤੱਕ ਉਹ ਬੰਦ ਨਹੀਂ ਹੁੰਦੇ ਤੇ ਇਹਨਾਂ ਦੇ ਜਿਹੜੇ ਹਮਲੇ ਆਏ ਵੱਖ-ਵੱਖ ਫਰੰਟਸ ਤੇ ਇਹ ਜਾਰੀ ਰਹਿਣਗੇ। ਤਾਂ ਇਹ ਜਿਹੜੀ ਦੇਖੋ ਲੜਾਈ ਆ ਗਾਜ਼ਾ ਦੀ ਜਾਂ ਫਿਰ ਉਹ ਸਾਰੇ ਮਿਡਲ ਈਸਟ ਦੇ ਖਿੱਤੇ ਦੀ, ਉਹਦੇ ਬਹੁਤ ਜ਼ਿਆਦਾ ਫੈਕਟਰਸ ਨੇ ਅਮਰਵੀਰ ਸਿੰਘ ਜੀ। ਮਤਲਬ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਹਰ ਇੱਕ ਧਿਰ ਦੇ ਆਪੋ ਆਪਣੇ ਇੰਟਰਸਟ ਨੇ ਉਸ ਖਿੱਤੇ ਦੇ ਵਿੱਚ ਜਿਹੜੀਆਂ ਲੜ ਰਹੀਆਂ ਨੇ ਜਾਂ ਜਿਹੜੀਆਂ ਪਾਵਰ ਸ਼ੇਅਰਿੰਗ ਦੇ ਵਿੱਚ ਹਿੱਸੇਦਾਰ ਨੇ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅੱਜ ਜਿਹੜੇ ਬੈਂਜਾਮਿਨ ਨੇਤਨਯਾਹੂ ਆ ਉਹਨਾਂ ਦੀ ਸਟੇਟਮੈਂਟ ਆਈ ਆ ਦੁਬਾਰਾ, ਫਿਰ ਉਹਨਾਂ ਨੇ ਓਪਨਲੀ ਇਹ ਗੱਲ ਕਹੀ ਆ ਵੀ ਜਿਹੜਾ ਪੈਲਸਟੀਨੀਅਨ ਸਟੇਟ ਦਾ ਕਨਸੈਪਟ ਆ ਜਿਹਦੇ ਬਾਰੇ ਯੂਐਸ ਲਗਾਤਾਰ ਇਹ ਗੱਲ ਕਹਿ ਰਿਹਾ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਉੱਥੇ ਜਿਹੜਾ ਹਮਾਸ ਖਤਮ ਹੋਵੇ, ਪਰ ਆਫਟਰ ਦੀ ਐਂਡ ਆਫ ਦਿਸ ਵਾਰ ਕਿ ਉੱਥੇ ਪੈਲਸਟੀਨੀਅਨ ਜਿਹੜੀ ਸਟੇਟ ਆ ਉਹਦੀ ਐਸਟੈਬਲਿਸ਼ਮੈਂਟ ਹੋਵੇ। ਪਰ ਨੇਤਨਯਾਹੂ ਨੇ ਅੱਜ ਫਿਰ ਇੱਕ ਗੱਲ ਕਲੀਅਰ ਕੀਤੀ ਆ ਵੀ ਉਹ ਕਹਿੰਦਾ ਅਸੀਂ ਇਸ ਪੱਖ 'ਚ ਨਹੀਂ ਆ। ਵੀ ਨੇਤਨਯਾਹੂ ਨੇ ਕਿਹਾ ਵੀ said that Israel will not permit the creation of a Palestinian state after the end of the war in Gaza। ਤੇ ਮਤਲਬ ਜਿਹਨੇ ਕਿ ਸਾਰੀਆਂ ਜਿਹੜੀਆਂ ਯੂਐਸ ਦੀਆਂ ਅਸੀਂ ਕਹਿੰਦੇ ਆ ਵੀ ਇੱਕ ਜਿਹੜਾ ਪੱਤਾ ਸੀ ਉਹਦੇ ਹੱਥ 'ਚ ਵੀ ਅਸੀਂ ਇਜ਼ਰਾਈਲ ਦੀ ਸਪੋਰਟ ਕਰ ਰਹੇ ਹਾਂ, ਪਰ ਸਾਡਾ ਜਿਹੜਾ ਮਤਲਬ ਮੇਜਰ ਕੰਸਰਨ ਆ ਉਹ ਇਹ ਆ ਕਿ ਪੈਲਸਟੀਨੀਅਨ ਸਟੇਟ ਜਿਹੜੀ ਉਹਦੀ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ ਆ ਜੀ। ਹੁਣ ਯੂਐਸ ਦੇ ਉੱਤੇ ਵੱਡਾ ਕੁਐਸਚਨ ਖੜਾ ਹੋ ਰਿਹਾ ਆ। ਹਾਲਾਂਕਿ ਇਸ ਸਟੇਟਮੈਂਟ ਤੋਂ ਬਾਅਦ ਯੂਐਸ ਦੇ ਸਟੇਟ ਡਿਪਾਰਟਮੈਂਟ ਦੇ ਅਫੀਸ਼ੀਅਲ ਨੇ ਵੀ ਇਹ ਬਿਆਨ ਦਿੱਤਾ ਵੀ ਜਿਹੜੇ ਸਾਡੇ ਵਿੱਚ ਡਿਫਰੈਂਸਿਸ ਹੈਗੇ ਆ ਯੂਐਸ ਤੇ ਇਜ਼ਰਾਈਲ ਦੇ ਵਿੱਚ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਯੂਐਸ ਦੀ ਸਪੋਰਟ ਆ ਉਹ ਇਜ਼ਰਾਈਲ ਨੂੰ ਮਤਲਬ ਉਹ ਨਹੀਂ ਹੋਊਗੀ। ਤਾਂ ਮਤਲਬ ਯੂਐਸ ਤੁਸੀਂ ਦੇਖੋ ਕਿ ਜਿੰਨਾ ਆਰਮਸ ਐਮੂਨੀਸ਼ਨ ਯੂਜ਼ ਹੋ ਰਿਹਾ ਗਾਜ਼ਾ 'ਚ ਉਹਦਾ ਵੱਡਾ ਹਿੱਸਾ ਯੂਐਸ ਤੋਂ ਜਾ ਰਿਹਾ ਹੈ, ਪਰ ਯੂਐਸ ਦੀ ਜਿਹੜੀ ਪੋਲੀਟੀਕਲ ਪੋਲਿਸੀ ਆ ਉੱਥੋਂ ਉਸ ਖਿੱਤੇ ਵਾਸਤੇ ਉਹਨੂੰ ਇਜ਼ਰਾਈਲ ਮੰਨ ਨਹੀਂ ਰਿਹਾ। ਤਾਂ ਇਹ ਇੱਕ ਬਹੁਤ ਬੜੀ ਪ੍ਰੋਬਲਮੈਟਿਕ ਸਿਚੁਏਸ਼ਨ ਆ ਯੂਐਸ ਦੀ ਡਿਪਲੋਮੇਸੀ ਵਾਸਤੇ ਵੀ। ਪਰ ਜਿਹੜਾ ਵੱਡਾ ਪੈਮਾਨਾ ਆ ਜੀਓਪੋਲੀਟੀਕਲ ਸ਼ਿਫਟ ਦਾ ਜਾਂ ਵਰਲਡ ਆਰਡਰ ਦਾ, ਉਹਦੇ ਵਿੱਚ ਹੁਣ ਸਾਰੇ ਜਿਹੜੇ ਐਕਟਰਸ ਨੇ ਉਹ ਬੜੇ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਐਕਟਿਵ ਹੋਏ ਪਏ ਆ, ਜਿਹਦੇ 'ਚ ਕਹਿੰਦੇ ਹੁੰਦੇ ਵੀ ਨਿਸ਼ਾਨਾ ਕਿਤੇ ਤੇ ਨਿਗਾਹਾਂ ਕਿਤੇ। ਇਸ ਟਾਈਮ ਉਹ ਚੱਲ ਰਿਹਾ ਵੀ ਜੋ ਅਸੀਂ ਦੇਖ ਰਹੇ ਹਾਂ ਵੀ ਹਮਲਾ ਹੋ ਗਿਆ ਜੀ ਇੱਥੇ, ਪਰ ਉਹ ਅਸਲ 'ਚ ਨਿਸ਼ਾਨਾ ਨਹੀਂ, ਉਹ ਹਮਲਾ ਇੱਕ ਮਹਿਜ਼ ਇੰਡੀਕੇਸ਼ਨ ਆ ਜਿਹਨੂੰ ਅਸੀਂ ਇਸ ਪੱਧਰ ਤੋਂ ਸਮਝ ਸਕਦੇ ਹਾਂ ਵੀ ਤੁਸੀਂ ਦੇਖੋ ਈਰਾਨ ਨੇ ਹਮਲਾ ਕੀਤਾ ਇਰਾਕ ਦੇ ਟੈਰੀਟਰੀ ਦੇ ਵਿੱਚ ਕੁਝ ਦਿਨ ਪਹਿਲਾਂ। ਉਸ ਹਮਲੇ ਦੇ ਵਿੱਚ ਜਿਹੜਾ ਨਿਸ਼ਾਨਾ ਸੀ ਈਰਾਨ ਦਾ ਕਹਿਣਾ ਹੈ ਕਿ ਉਹ ਜਿਹੜਾ ਇਜ਼ਰਾਈਲ ਦਾ ਸਪੋਰਟਰ ਬੇਸ ਸੀ ਜਿਹੜਾ ਉੱਥੇ, ਉਹ ਸਾਡਾ ਨਿਸ਼ਾਨਾ ਸੀ ਤੇ ਬੜਾ ਪ੍ਰਸਾਈਜ਼ ਅਟੈਕ ਸੀ ਇੱਕ ਬਿਲਡਿੰਗ ਦੇ ਉੱਤੇ। ਤੇ ਉਹ ਜਿਹੜੀ ਬਿਲਡਿੰਗ ਸੀ ਉਹ ਜਿਹੜੇ ਕੁਰਦਿਸ਼ ਉੱਥੋਂ ਦੇ ਲੋਕ ਨੇ ਉਸ ਖਿੱਤੇ ਦੇ ਵਿੱਚ, ਤੇ ਉਹਨਾਂ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਆ ਜਿਹਨੂੰ ਕਿ ਜਿਹਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਹੁਣ ਉਹ ਮਤਲਬ ਉਹਦੇ ਬਾਰੇ ਰਿਪੋਰਟਸ ਨੇ ਕਿ ਜਿਹੜਾ ਉਹ ਨਿਸ਼ਾਨਾ ਆ ਉਹ ਬਿਲਕੁਲ ਨੇੜੇ ਤੋਂ ਵੀ ਜਿਹੜੀ ਮਿਸਾਈਲ ਆ ਉਹ ਦਾਗੀ ਜਾ ਸਕਦੀ ਸੀ ਤੇ ਉਹਦੇ ਲਈ ਉੱਥੇ ਬੇਸ ਵੀ ਸੀ, ਈਰਾਨ ਉਹਦੇ ਘਰ ਨੂੰ ਟਾਰਗੇਟ ਬਣਾ ਸਕਦਾ ਸੀ। ਪਰ ਈਰਾਨ ਨੇ 1300 ਕਿਲੋਮੀਟਰ ਦੂਰ ਤੋਂ ਉਸ ਟਾਰਗੇਟ ਨੂੰ ਹਿੱਟ ਕੀਤਾ ਜੀ। ਤਾਂ ਜਿਹੜਾ ਉਹ ਕਹਿੰਦੇ ਆ ਵੀ ਜਿਹੜਾ 1300 ਕਿਲੋਮੀਟਰ ਦੂਰ ਤੋਂ ਟਾਰਗੇਟ ਹਿੱਟ ਕਰਨਾ ਉਹ ਇੱਕ ਕਲੀਅਰ ਕੱਟ ਇੰਡੀਕੇਸ਼ਨ ਇਜ਼ਰਾਈਲ ਨੂੰ ਆ ਵੀ ਤੇਲ ਅਵੀਵ ਦਾ ਜਿੰਨਾ ਡਿਸਟੈਂਸ ਪੈਂਦਾ ਉਹਨੇ ਡਿਸਟੈਂਸ ਤੇ ਉਹਨਾਂ ਨੇ ਇੱਕ ਪ੍ਰਸਾਈਜ਼ ਟਾਰਗੇਟ ਹਿੱਟ ਕਰਕੇ ਦਿਖਾਇਆ। ਤਾਂ ਇਹ ਹੈ ਵੀ ਮਤਲਬ ਜਿਹੜੀਆਂ ਜੋ ਅੱਜ ਇਵੈਂਟਸ ਹੋ ਰਹੀਆਂ ਨੇ ਇਹ ਕੋਈ ਆਖਰੀ ਨਿਸ਼ਾਨਾ ਨਹੀਂ ਆ, ਇਹ ਸਿਰਫ ਅਸੀਂ ਕਹਿ ਸਕਦੇ ਹਾਂ ਵੀ ਜੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਜਿਵੇਂ ਆਪਾਂ ਸ਼ਤਰੰਜ ਖੇਡਦੇ ਆ
ਤਾਂ ਸ਼ਤਰੰਜ ਦੇ ਵਿੱਚ ਸ਼ੁਰੂਆਤ ਦੇ ਵਿੱਚ ਵੱਖੋ-ਵੱਖ ਮੋਹਰੇ ਚਲਾਏ ਜਾਂਦੇ ਆ ਤੇ ਕਈ ਮੋਹਰੇ ਮਰਵਾਏ ਵੀ ਜਾਂਦੇ ਆ। ਤੇ ਅੱਜ ਜਿਹੜੀਆਂ ਪ੍ਰੋਕਸੀ ਵਾਰਸ, ਪ੍ਰੋਕਸੀ ਗਰੁੱਪਸ ਜਿਹੜੇ ਆ ਉਹਨਾਂ ਦੇ ਉੱਤੇ ਅਟੈਕ ਹੋ ਰਹੇ ਆ। ਵੀ ਤੁਸੀਂ ਦੇਖੋ ਇਰਾਨ ਨੇ ਪਾਕਿਸਤਾਨ ਦੀ ਟੈਰੀਟਰੀ 'ਚ ਅਟੈਕ ਕੀਤਾ ਤਾਂ ਜਿਹੜਾ ਰੀਜ਼ਨ ਦਿੱਤਾ ਵੀ ਬਲੋਚਾਂ ਦਾ ਉਹ ਗਰੁੱਪ ਜਿਹੜਾ ਐਂਟੀ ਇਰਾਨ ਆ ਜੀ, ਤੇ ਉਹਦੇ ਤੇ ਅਸੀਂ ਅਟੈਕ ਕੀਤਾ, ਇਹਨੂੰ ਮਤਲਬ ਇਰਾਨ ਜਿਹੜਾ ਟੈਰਰਿਸਟ ਗਰੁੱਪ ਕਹਿੰਦਾ ਆ ਜੀ। ਤੇ ਜਿਹੜਾ ਪਾਕਿਸਤਾਨ ਨੇ ਅਟੈਕ ਕੀਤਾ ਉਹਦੀ ਜਸਟੀਫਿਕੇਸ਼ਨ ਦਿੱਤੀ ਆ ਵੀ ਜਿਹੜਾ ਇਰਾਨ ਦੇ ਵਿੱਚ ਐਂਟੀ ਪਾਕਿਸਤਾਨ ਬਲੋਚਾਂ ਦਾ ਗਰੁੱਪ ਆ, ਜਿਹਦੇ ਬਾਰੇ ਇਹ ਗੱਲ ਬੜੀ ਮਤਲਬ ਸਾਬਤ ਹੋ ਚੁੱਕੀ ਆ ਵੀ ਉਹ ਇੰਡੀਆ ਦੀ ਪ੍ਰੋਕਸੀ ਆ, ਜਿਹਨੂੰ ਇਰਾਨ ਦੇ ਵਿੱਚ ਸ਼ੈਲਟਰ ਦਿੱਤਾ ਗਿਆ ਆ ਤੇ ਉਹ ਸਾਡਾ ਟਾਰਗੇਟ ਆ ਵੀ ਅਸੀਂ ਉਹਨੂੰ ਟਾਰਗੇਟ ਕੀਤਾ ਆ। ਤਾਂ ਮਸਲਾ ਇਹ ਆ ਵੀ ਜਿਹੜੇ ਮੋਹਰੇ ਨੇ ਉਹ ਹਜੇ ਨਿਸ਼ਾਨਾ ਬਣ ਰਹੇ ਆ, ਪਰ ਜਿਹੜੀ ਗ੍ਰੇਟ ਗੇਮ ਆ ਮਤਲਬ ਇਸ ਵਰਲਡ ਆਰਡਰ ਦੀ ਸ਼ਿਫਟ ਦੀ, ਇਹ ਉਹਦਾ ਬੜਾ ਸ਼ੁਰੂਆਤੀ ਦੌਰ ਆ ਉਹਦੀ, ਅਸੀਂ ਕਹਿ ਸਕਦੇ ਕਿ ਵਾਇਲੈਂਸ ਦਾ। ਤੇ ਇਹ ਵਾਇਲੈਂਸ ਹੁਣ ਕਿੱਥੇ ਤੱਕ ਪਹੁੰਚਣੀ ਆ, ਕਿੱਡਾ ਇਹਦਾ ਪਸਾਰਾ ਹੋਣਾ, ਇਹ ਚੀਜ਼ਾਂ ਮਤਲਬ ਅੰਦਾਜ਼ੇ ਲਾਏ ਜਾ ਸਕਦੇ। ਇਹਦੇ ਬਾਰੇ ਡਿਫਰੈਂਟ ਕਮੈਂਟਰੀਜ਼ ਹੋ ਰਹੀਆਂ ਨੇ, ਪਰ ਕੋਈ ਵੀ ਜਿਹੜਾ ਆ ਅਸੀਂ ਕਹਿ ਸਕਦੇ ਕਿ ਕੋਈ ਪੁਖਤਾ ਅੰਦਾਜ਼ਾ ਇਹਦਾ ਨਹੀਂ ਲਾ ਸਕਦਾ, ਕਿਉਂਕਿ ਕੋਈ ਵੀ ਇੱਕ ਇਵੈਂਟ ਕਿਸੇ ਵੀ ਪਲ ਇਹਨੂੰ ਇੱਕ ਵੱਡੀ ਜੰਗ ਵਿੱਚ ਫਲੇਅਰ ਅਪ ਕਰ ਸਕਦੀ ਆ ਜੀ। ਤਾਂ ਇਹਦੇ ਵਿੱਚ ਅਮਰਵੀਰ ਸਿੰਘ ਜੀ ਇਹ ਬੜਾ ਅਹਿਮ ਹੋ ਜਾਂਦਾ ਸਿੱਖਾਂ ਦੇ ਲਈ, ਇਹ ਸਾਰੀ ਸਿਚੁਏਸ਼ਨ ਨੂੰ ਸਮਝਣਾ, ਸਾਰੇ ਗਰੁੱਪਸ ਦੀ ਕੈਮਿਸਟਰੀ ਨੂੰ ਸਮਝਣਾ ਕਿ ਕੌਣ ਕਿਹੜੇ ਪਾਸੇ ਜਾ ਰਿਹਾ ਹੈ, ਤੇ ਖਾਸ ਤੌਰ ਤੇ ਸਿੱਖਾਂ ਨੂੰ ਜਿਹੜੀ ਧਿਰ ਨੇ ਦਬਾਇਆ ਹੋਇਆ ਇਸ ਖਿੱਤੇ ਦੇ ਵਿੱਚ ਲਗਾਤਾਰ, ਸਿੱਖ ਜਿਹਦੇ ਆਪਰੇਸ਼ਨ ਦਾ ਸ਼ਿਕਾਰ ਆ, ਉਸ ਧਿਰ ਦੀ ਜਿਹੜੀ ਪਾਲਿਸੀ ਆ ਇਹ ਸਾਰੀ ਸ਼ਿਫਟ ਦੇ ਵਿੱਚ ਉਹ ਕੀ ਆ ਜੀ। ਇਹਨਾਂ ਗੱਲਾਂ ਵਾਸਤੇ ਇਹ ਬੜਾ ਜ਼ਰੂਰੀ ਆ ਵੀ ਜੋ ਘਟਨਾਵਾਂ ਵਾਪਰ ਰਹੀਆਂ ਨੇ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਉਹ ਸਾਰੀਆਂ ਦੇ ਉੱਤੇ ਨਿਗਾਹ ਰੱਖੀ ਜਾਵੇ ਤੇ ਜਿਹੜਾ ਸਹੀ ਸਮਾਂ ਆ ਉਸ ਸਹੀ ਸਮੇਂ ਲਈ ਜਿਹੜੀ ਸਿੱਖ ਆ ਆਪਣੀ ਡਿਪਲੋਮੈਟਿਕ ਤੇ ਹਰ ਤਰ੍ਹਾਂ ਦੀ ਜਿਹੜੀ ਆ ਉਹ ਤਿਆਰੀ ਕਰਨ, ਕਿਉਂਕਿ ਇਹ ਗੱਲ ਅਲਟੀਮੇਟ ਹੁਣ ਮਤਲਬ ਅਸੀਂ ਕਹੀਏ ਵੀ ਸ਼ੋਰ ਹੁੰਦੀ ਜਾ ਰਹੀ ਹੈ ਅਲਟੀਮੇਟਲੀ ਕਿ ਹੁਣ ਵਰਲਡ ਜਿਹੜਾ ਆ ਉਹ ਸਟੇਬਲ ਨਹੀਂ ਰਹਿਣਾ ਅਗਲੇ ਕੁਝ ਸਮੇਂ ਦੇ ਲਈ। ਤੇ ਜਿਹੜੀਆਂ ਤਾਕਤਾਂ ਨੇ ਮਤਲਬ ਧਿਰਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਤਾਕਤਵਰ ਹੋ ਚੁੱਕੀਆਂ ਨੇ ਤੇ ਉਹ ਪਾਵਰ ਕਲੈਸ਼ ਉਹਨਾਂ ਦੇ ਵਿੱਚ ਹੋਣਾ ਹੀ ਹੋਣਾ ਹੈ। ਤਾਂ ਇਸ ਸਾਰੀ ਸਿਚੁਏਸ਼ਨ ਦੇ ਵਿੱਚੋਂ ਮਤਲਬ ਸਿੱਖ ਜਿਹੜੇ ਆ ਇਹ ਨਾ ਹੋਵੇ ਕਿ ਜਸਟ ਤੁਸੀਂ ਇਸ ਸਾਰੀ ਵਾਇਲੈਂਸ ਦੇ ਵਿੱਚ ਇੱਕ ਪੀੜਤ ਧਿਰ ਜਾਂ ਇੱਕ ਜਿਵੇਂ ਕੋਈ ਨਤਾਣਾ ਜਿਹਾ ਜਿਹੜਾ ਬੰਦਾ ਹੁੰਦਾ ਆ ਉਹ ਮਤਲਬ ਕੁੱਟ ਦਾ ਸ਼ਿਕਾਰ ਹੋ ਜਾਂਦਾ ਸਿਰਫ, ਜਾਂ ਫਿਰ ਵਾਇਲੈਂਸ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ। ਤਾਂ ਜਿਹੜੀਆਂ ਵਿੱਚੋਂ ਪੋਲੀਟੀਕਲ ਲੂਪ ਹੋਲਸ ਜਾਂ ਪੋਲੀਟੀਕਲ ਓਪਰਚੁਨਿਟੀਜ਼ ਇਸ ਸਾਰੀ ਟਰਮੋਇਲ ਦੇ ਵਿੱਚੋਂ ਪੈਦਾ ਹੋਣਗੀਆਂ, ਤਾਂ ਉਹਦੇ ਲਈ ਸਿੱਖਾਂ ਨੂੰ ਜ਼ਰੂਰ ਇੱਕ ਐਜ਼ ਆ ਧਿਰ, ਇੱਕ ਐਜ਼ ਆ ਪਾਰਟਿਸਿਪੈਂਟ ਗਰੁੱਪ ਇਹ ਸਾਰੀ ਪੋਲਿਟਿਕਸ ਦਾ ਹਿੱਸਾ ਬਣਨਾ ਚਾਹੀਦਾ ਹੈ। ਨਹੀਂ, ਬਿਲਕੁਲ ਉਸ ਗੱਲ ਤੋਂ ਨਹੀਂ ਇਨਕਾਰੀ ਕੀਤਾ ਜਾ ਸਕਦਾ, ਪਰ ਇਹ ਅਨਫੋਰਚੂਨੇਟ ਹੈ ਵੀ ਅੱਜ ਦੀ ਡੇਟ ਦੇ ਵਿੱਚ ਅਸੀਂ ਉਸ ਲੈਵਲ 'ਤੇ ਜਾ ਕੇ ਕੋਈ ਐਕਟ ਕਰਨਾ ਜਾਂ ਕੁਛ ਗਰੁੱਪਿੰਗ ਕਰਨਾ ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਸਾਡੀ ਜਿਹੜੀ ਮੈਜੋਰਿਟੀ ਪੋਪੂਲੇਸ਼ਨ ਹੈਗੀ ਹੈ ਉਸ ਬਾਰੇ ਸੋਚਦੀ ਵੀ ਨਹੀਂ ਹੈਗੀ। ਇਹ ਇੱਕ ਸਾਡੇ ਲਈ ਇੱਕ ਅਨਫੋਰਚੂਨੇਟ ਪਾਰਟ ਹੈ। ਸੋ ਜਿਹੜੀਆਂ ਅਸੀਂ ਇਹ ਗੱਲਾਂ ਕਰ ਰਹੇ ਹਾਂ ਇਹਦੇ ਵਿੱਚ ਹੁਣ ਮਤਲਬ ਇਹ ਦੇਖਣ ਵਾਲਾ ਉਹ ਹੈਗਾ ਥੋੜ੍ਹੀ ਜਿਹੀ ਗੱਲ ਹੁਣ ਜਿਹੜੀ ਗਜ਼ਾ ਅਤੇ ਇਜ਼ਰਾਈਲ ਸੈਂਟਰਿਕ ਵੀ ਕਰੀਏ ਇਹ ਸਾਰੇ ਪਾਰਟ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਈਰਾਨ ਅਤੇ ਪਾਕਿਸਤਾਨ ਦੇ ਆਪਸ ਦੇ ਵਿੱਚ ਇਹਨਾਂ ਨੇ ਇੱਕ ਸਟਰਾਈਕ ਕੀਤੀ ਹੈ ਵੀ ਗੱਲ ਹੁਣ ਇਹਦੇ ਤੋਂ ਵਧੇ ਨਾ। ਈਰਾਨ ਨੇ ਆਪਣਾ ਉਹ ਕੀਤਾ ਅਤੇ ਪਾਕਿਸਤਾਨ ਨੇ ਉਹਦਾ ਜਵਾਬ ਦਿੱਤਾ। ਹਾਲਾਂਕਿ ਹੁਣ ਰਸ਼ੀਆ ਵੱਲੋਂ, ਬਾਕੀ ਮੁਲਕਾਂ ਵੱਲੋਂ ਅਤੇ ਈਵਨ ਅਫਗਾਨਿਸਤਾਨ ਦੇ ਵਿੱਚੋਂ ਵੀ ਜਿਹੜੀ ਨਵੀਂ ਹਕੂਮਤ ਤਾਲਿਬਾਨ ਦੀ ਬਣੀ ਆ ਉਹਨਾਂ ਨੇ ਵੀ ਇਸ ਦੇ ਉੱਤੇ ਨੋਟ ਆਫ ਕੌਸ਼ਨ ਦਿੱਤਾ ਆ ਕਿ ਈਰਾਨ ਅਤੇ ਪਾਕਿਸਤਾਨ ਦੋਹੇ ਜਿਹੜੇ ਮੁਲਕ ਹੈਗੇ ਆ ਉਹ ਡਿਪਲੋਮੇਸੀ ਵਰਤਣ ਅਤੇ ਇਸ ਸਾਰੇ ਪਾਰਟ ਨੂੰ ਫਲੇਅਰ ਅਪ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਨ। ਜੇ ਗਜ਼ਾ ਦੀ ਗੱਲ ਕਰਨੀ ਹੋਵੇ, ਗਜ਼ਾ ਦੇ ਵਿੱਚ ਹੁਣ ਮਤਲਬ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਲੇਟੈਸਟ ਅੰਕੜੇ ਆ ਰਹੇ ਆ ਡਾਵੋਸ ਤੋਂ ਲੈ ਕੇ ਅਦਰਵਾਈਜ਼ ਉੱਥੇ ਸਾਰੀ ਗੱਲ ਹੋ ਰਹੀ ਹੈ ਮੀਡੀਆ ਦੇ ਵਿੱਚ। ਹੁਣ ਸਿੱਧਾ ਉਹ ਹੋ ਗਿਆ ਆ ਕਿ ਇਜ਼ਰਾਈਲ ਰੁਕ ਨਹੀਂ ਰਿਹਾ ਹੈਗਾ। ਜਿਹੜੀ ਜੰਗ ਹੈਗੀ ਹੈ ਇਜ਼ਰਾਈਲ ਵੱਲੋਂ ਜਿਹੜੀ ਥੋਪੀ ਗਈ ਹੈ, ਭਰਪਾ ਕੀਤੀ ਗਈ ਹੈ ਉਹਨਾਂ ਲੋਕਾਂ ਦੇ ਉੱਤੇ। ਹੁਣ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਗਜ਼ਾ ਦੇ ਵਿੱਚ ਸਾਊਥ ਦੇ ਵਿੱਚ ਧੱਕਿਆ ਕਿ ਜੀ ਸਾਰੇ ਤੁਸੀਂ ਜਿਹੜੇ ਸ਼ੈਲਟਰ ਹੈਗੇ ਆ ਉਹ ਸਾਊਥ ਦੇ ਵਿੱਚ ਜਾ ਕੇ ਬਣਾਓ। ਉੱਥੇ ਯੂਨਾਈਟਿਡ ਨੇਸ਼ਨਸ ਦੇ ਵੱਡੇ ਟੈਂਟ ਲੱਗੇ ਹੋਏ ਆ। ਹਾਲਾਂਕਿ ਉੱਥੇ ਏਡ ਜਿਹੜੀ ਹੈ ਉਹਦੀ ਭਾਰੀ ਕਮੀ ਹੈ। ਜਿਹੜੀ ਤੁਰਕੀ ਵੱਲੋਂ ਜਾਂ
ਅਦਰਵਾਈਜ਼ ਅਸੀਂ ਦੇਖ ਰਹੇ ਹਾਂ ਕਿ ਏਡ ਦਾ ਪ੍ਰਬੰਧ ਵੀ ਕੀਤਾ ਗਿਆ, ਉਹ ਵੀ ਅੱਜ ਜਿਹੜੀਆਂ ਖਬਰਾਂ ਨੇ ਉਹ ਪਹੁੰਚਣ ਦਾ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਹੈਗੀ ਵੀ ਨਹੀਂ ਪਹੁੰਚੀ ਹੈਗੀ। ਅਤੇ ਜਿਹੜੀਆਂ ਸਟ੍ਰਾਈਕਸ ਨੇ ਉਹ ਲਗਾਤਾਰਤਾ ਦੇ ਨਾਲ ਉਹਨਾਂ ਇਲਾਕਿਆਂ ਦੇ ਉੱਤੇ ਹੀ ਕੀਤੀਆਂ ਜਾ ਰਹੀਆਂ ਨੇ ਇਜ਼ਰਾਈਲ ਵੱਲੋਂ, ਜਿੱਥੇ ਉਹਨਾਂ ਨੇ ਕਿਹਾ ਸੀ, ਜਿੱਥੇ ਉਹ ਕਹਿ ਰਹੇ ਸੀ ਕਿ ਨਹੀਂ ਉੱਧਰ ਤੁਸੀਂ ਚਲੇ ਜਾਓ, ਉੱਧਰ ਜਾ ਕੇ ਸ਼ੈਲਟਰ ਲੈ ਲਓ, ਅਤੇ ਉੱਥੇ ਹੀ ਹੁਣ ਜਾ ਕੇ ਉਹ ਬੰਬਾਰੀ ਕਰ ਰਹੇ ਆ। ਇਹ ਇਜ਼ਰਾਈਲ ਦਾ ਪਾਰਟ ਹੈ। ਅਤੇ ਦੂਜਾ ਪਾਰਟ ਅਸੀਂ ਆਲਰੇਡੀ ਡਿਸਕਸ ਕਰਕੇ ਹਟੇ ਹਾਂ। ਯੂਨਾਈਟਿਡ ਨੇਸ਼ਨਜ਼ ਮੁਤਾਬਕ 24,000 ਤੋਂ ਜ਼ਿਆਦਾ ਜਿਹੜੀਆਂ ਰਿਪੋਰਟਾਂ ਉੱਥੋਂ ਆ ਰਹੀਆਂ ਨੇ, ਉਹਨਾਂ ਲੋਕਾਂ ਦੀ ਮੌਤ ਹੋ ਚੁੱਕੀ ਆ। ਉੱਥੇ ਸਾਰਾ ਜਿਹੜਾ ਇਨਫਰਾਸਟਰਕਚਰ ਹੈ ਉਹ ਤਬਾਹ ਹੋ ਚੁੱਕਿਆ। ਸਭ ਤੋਂ ਵੱਡਾ ਜਿਹੜਾ ਹੌਸਪੀਟਲ ਹੈਗਾ ਅਲ ਸ਼ਫਾ ਹੌਸਪੀਟਲ ਗਜ਼ਾ ਦੇ ਵਿੱਚ, ਜਿੱਥੇ ਮੇਰੇ ਖਿਆਲ 700 ਦੇ ਕਰੀਬ ਬੈੱਡ ਹੈਗੇ ਆ, ਉਹ ਕੰਪਲੀਟਲੀ ਇੱਕ ਬੇਅਰ ਮਿਨੀਮਮ ਦੇ ਉੱਤੇ ਰਿਡਿਊਸ ਕਰ ਦਿੱਤਾ ਗਿਆ ਆ। ਜਿਹੜੇ ਐਮਰਜੈਂਸੀ ਪੇਸ਼ੈਂਟਸ ਹੈਗੇ ਆ ਸਿਰਫ ਉਹਨਾਂ ਨੂੰ ਡੀਲ ਕੀਤਾ ਜਾ ਰਿਹਾ ਉੱਥੇ, ਅਤੇ ਉੱਥੇ ਬਕਾਇਦਾ ਮਤਲਬ 6 ਡਾਕਟਰਸ ਅਤੇ 2-3 ਨਰਸਾਂ, ਇੰਨਾ ਕੁ ਸਟਾਫ ਉੱਥੇ ਜਿਹੜਾ ਆ ਉਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਦੇਖ ਰਿਹਾ। ਅਤੇ ਉਹ ਇੱਕ ਰਿਫਿਊਜੀ ਕੈਂਪ ਵਾਂਗ ਬਣਿਆ ਹੋਇਆ ਇਸ ਵਕਤ ਹੌਸਪੀਟਲ, ਜਿੱਥੇ ਐਮਰਜੈਂਸੀ ਵਾਰਡਸ ਤੋਂ ਲੈ ਕੇ ਜਿਹੜੇ ਥੱਲੇ ਭੁੰਜੇ ਅਸੀਂ ਜਿਹਨੂੰ ਕਹਿੰਦੇ ਆ, ਉੱਥੇ ਲੋਕ ਬੈਠੇ ਹੋਏ ਆ ਅਤੇ ਉਹ ਸ਼ੈਲਟਰ ਲੈ ਕੇ ਬੈਠੇ ਹੋਏ ਆ। ਹੌਸਪੀਟਲ ਵਾਂਗ ਨਹੀਂ ਕੰਮ ਕਰ ਰਿਹਾ। ਇਹ ਉੱਥੋਂ ਦੇ ਹਾਲਾਤ ਹੈਗੇ ਆ ਇਸ ਵਕਤ ਗਜ਼ਾ ਦੇ। ਅਤੇ ਦੁਨੀਆ ਜਿਹੜੀ ਹੈਗੀ ਹੈ ਓਵਰਆਲ, ਅਸੀਂ ਵੱਡੇ ਮੁਲਕਾਂ ਦੀ ਗੱਲ ਅਸੀਂ ਕਰਕੇ ਹਟੇ ਹਾਂ, ਉਹ ਇੱਕ ਵੱਖਰੀ ਕਿਸਮ ਦੀ ਖੇਡ ਦੇ ਵਿੱਚ ਲੱਗੀਆਂ ਹੋਈਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜਾ ਉੱਥੇ ਜਿਹੜੀ ਹਿਊਮਨ ਟ੍ਰੈਜਡੀ ਵਾਪਰ ਰਹੀ ਹੈ ਗਾਜ਼ਾ 'ਚ, ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ US ਦੀ ਪੋਲਿਸੀ ਜਿਹੜੀ ਉੱਥੇ ਆ, ਉਹਨੂੰ ਵੀ ਨਿੱਤਣੇ ਆਊ ਜਿਹੜੇ ਲਗਾਤਾਰ ਮਤਲਬ ਅਸੀਂ ਭਾਵੇਂ ਵਰਲਡ ਦੇ ਵਿੱਚੋਂ ਮਤਲਬ US ਦੇ ਵਿੱਚੋਂ ਵੀ ਲਗਾਤਾਰ ਆਵਾਜ਼ ਉੱਠ ਰਹੀ ਆ ਕਿ ਉੱਥੇ ਸੀਜ਼ਫਾਇਰ ਹੋਣਾ ਚਾਹੀਦਾ, ਕਿਉਂਕਿ ਟਾਰਗੇਟ ਓਰੀਐਂਟਡ ਉੱਥੇ ਬੋmbਿੰਗ ਨਹੀਂ ਹੋ ਰਹੀ, ਉੱਥੇ ਸਿਵਿਲੀਅਨਸ ਨੂੰ ਟਾਰਗੇਟ ਕੀਤਾ ਜਾ ਰਿਹਾ। ਤੇ ਜਿਹਦੇ ਵਿੱਚ ਹੁਣ ਤੱਕ ਦਾ ਜਿਹੜਾ ਫਿਗਰ ਆ, ਮਤਲਬ ਅੰਕੜੇ ਆ ਜਿਹੜੇ ਮੌਤਾਂ ਦੇ ਆ, ਤਾਂ ਪੈਲਸਤੀਨ ਦੇ ਵਿੱਚ ਕਿਹਾ ਜਾ ਰਿਹਾ ਵੀ 24,620 ਜਿਹੜੇ ਲੋਕ ਆ ਉਹਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਤਾਂ ਇਹ ਬਹੁਤ ਵੱਡਾ ਅੰਕੜਾ, ਜਿਹਦੇ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਆ, ਬੀਬੀਆਂ ਦੀ ਆ। ਤੇ ਹੁਣ ਮਤਲਬ ਜਿਹੜੀ ਅੱਗੇ ਗੱਲ ਆ ਰਹੀ ਆ ਕਿ ਅਸੀਂ ਪਹਿਲਾਂ ਦੇਖਿਆ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜਾ ਸਾਊਥ ਅਫਰੀਕਾ ਆ ਉਹ ਮਾਮਲੇ ਨੂੰ ਲੈ ਕੇ ਗਿਆ, ਉਹਦੀਆਂ ਪ੍ਰੋਸੀਡਿੰਗਸ ਸ਼ੁਰੂ ਹੋਈਆਂ ਨੇ। ਤੇ ਹੁਣ ਇੱਕ ਨਵੀਂ ਖਬਰ ਆਈ ਹੈ ਅਮਰਵੀਰ ਸਿੰਘ ਜੀ ਕਿ ਮੈਕਸੀਕੋ ਤੇ ਚਿਲੀ, ਇਹ ਦੋਵੇਂ ਮੁਲਕਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜਿਹੜੀ, ਉਹਦੇ ਵਿੱਚ ਇਹ ਮਸਲਾ ਚੁੱਕਿਆ ਆ ਕਿ ਜਿਹੜੀਆਂ ਸਿਵਿਲੀਅਨਸ ਦੀਆਂ ਉੱਥੇ ਕੈਜੁਅਲਟੀਜ਼ ਹੋ ਰਹੀਆਂ ਨੇ, ਕਿ ਇਹ ਜਿਹੜਾ ਸਾਰਾ ਕੁਛ ਆ, ਇਹ ਜਿਹੜੇ ਵਾਰ ਦੇ ਨੋਰਮਸ ਹੁੰਦੇ ਆ ਉਹਨਾਂ ਦੇ ਖਿਲਾਫ ਆ, ਤੇ ਉਹਦੇ ਉੱਤੇ ਜਿਹੜੀ ਆ ਮਤਲਬ ਹੁਣ ਪ੍ਰੋਸੀਡਿੰਗ ਜਿਹੜੀ ਸ਼ੁਰੂ ਕੀਤੀ ਜਾਵੇ। ਤਾਂ ਇਹ ਦੋ ਹੋਰ ਮੁਲਕ ਇੱਕ ਵੱਡੀ ਅਦਾਲਤ 'ਚ ਗਏ ਆ। ਤਾਂ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ, ਉਹ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹੜੀ ਆ ਉਹ UN ਦੀ ਕੋਰਟ ਆ, ਜਿਹਦੇ ਵਿੱਚ ਜਿਹੜੀਆਂ ਮੈਂਬਰ ਸਟੇਟਸ ਨੇ UN ਦੇ, ਉਹੀ ਪਾਰਟੀਜ਼ ਬਣਦੀਆਂ ਨੇ। ਤੇ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਕੋਈ ਇੰਡੀਵਿਜੂਅਲ ਹੁੰਦਾ, ਖਾਸ ਤੌਰ ਤੇ ਜਿਵੇਂ ਜਿਹੜੇ ਆਫੀਸਰਸ ਨੇ ਜਾਂ ਆਫੀਸ਼ੀਅਲਸ ਨੇ, ਉਹ ਕਿਸੇ ਕਮਿਊਨਿਟੀ ਦੇ ਜਦੋਂ ਕਿਸੇ ਮੁਲਕ ਦੇ ਵਿੱਚ ਜੈਨੋਸਾਈਡ ਹੁੰਦਾ, ਉਹਦੇ ਲਈ ਜਿਹੜੇ ਜ਼ਿੰਮੇਵਾਰ ਹੁੰਦੇ ਨੇ, ਤਾਂ ਉਹਨਾਂ ਦੇ ਉੱਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜੀ ਆ ਫਿਰ ਕੇਸ ਜਿਹੜਾ ਆ ਉਹ ਦਾਇਰ ਕੀਤਾ ਜਾਂਦਾ ਹੈ। ਜਿਹਦੇ ਵਿੱਚ ਪਹਿਲਾਂ ਵੀ ਬੜੀਆਂ ਧਾਰਨਾ ਸਾਡੇ ਸਾਹਮਣੇ ਇਹੋ ਜਿਹੇ ਬੰਦੇ ਜਿਹੜੇ ਆ ਕਨਵਿਕਟ ਹੋ ਚੁੱਕੇ ਆ ਜਿਨ੍ਹਾਂ ਦੇ ਉੱਤੇ ਜੈਨੋਸਾਈਡ ਦੇ ਇਲਜ਼ਾਮ ਸੀ। ਤਾਂ ਹੁਣ ਜਿਹੜਾ ਇਹ ਮਾਮਲਾ ਆ ਪੈਲਸਤੀਨ ਦੇ ਵਿੱਚ ਜਿੰਨੀਆਂ ਸਿਵਿਲੀਅਨਸ ਦੀਆਂ ਕੈਜੁਅਲਟੀਜ਼ ਹੋ ਰਹੀਆਂ ਨੇ, ਉਸ ਮਾਮਲੇ ਦੇ ਵਿੱਚ ਹੁਣ ਮੈਕਸੀਕੋ ਤੇ ਚਿਲੀ, ਇਹਨਾਂ ਦੋਵਾਂ ਮੁਲਕਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਦਰਵਾਜ਼ਾ ਖੜਕਾਇਆ। ਤਾਂ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਇੱਕ ਡਿਪਲੋਮੈਟਿਕ ਤੌਰ ਦੇ ਉੱਤੇ ਜਿਹੜੀ ਸਪੋਰਟ ਆ ਉਹ ਪੈਲਸਟੀਨੀਅਨਸ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਪੈਲਸਟੀਨੀਅਨਸ ਨੂੰ ਮਿਲ ਰਹੀ ਆ। ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਇਹ ਦੇਖਣ 'ਚ ਆਇਆ ਕਿ ਭਾਵੇਂ ਜਿਹੜੀਆਂ ਗਵਰਨਮੈਂਟਸ ਨੇ ਉਹ ਇਜ਼ਰਾਈਲ ਨੂੰ ਸਪੋਰਟ ਕਰ ਰਹੀਆਂ ਨੇ ਫਾਈਨੈਂਸ਼ੀਅਲੀ ਵੀ, ਤੇ ਅਸੀਂ ਆਰਮਸ ਦੀ ਵੀ ਗੱਲ ਕੀਤੀ ਉਸ ਤਰੀਕੇ ਦੇ ਨਾਲ ਵੀ, ਪਰ ਜਿਹੜੀ ਪੀਪਲ ਸਪੋਰਟ ਆ, ਜਿਹੜੀ ਲੋਕਾਂ ਦੀ ਸਪੋਰਟ ਆ, ਉਹ ਵੱਡੀ ਗਿਣਤੀ 'ਚ ਦੇਖਣ ਨੂੰ ਮਿਲੀ ਆ ਕਿ ਉਹ ਪੈਲਸਟੀਨੀਅਨ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਆ। ਤੇ ਜਿਹੜੀ ਪੈਲਸਟੀਨੀਅਨ ਸਟੇਟ ਆ ਉਹਨੂੰ ਸਾਰੇ ਵੈਸਟ ਦੇ ਮੁਲਕ ਜਿਹੜੇ ਆ ਉਹ ਇਹ ਮੰਨਦੇ ਆ ਕਿ ਉਹਨਾਂ ਦਾ ਰਾਈਟ ਆ ਪੈਲਸਟੀਨੀਅਨਸ ਦਾ ਉੱਥੇ। ਪਰ ਨੇਤਨਯਾਹੂ ਜਿਹੜੇ ਰੂਲ ਕਰ ਰਹੇ ਇਸ ਟਾਈਮ ਇਜ਼ਰਾਈਲ ਤੇ ਸਾਰੀ ਇਹ ਬੋmbਿੰਗ ਕਰਵਾ ਰਹੇ ਆ, ਤੇ ਉਹਨਾਂ ਨੇ ਅੱਜ ਵੀ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਕਲੀਅਰ ਕੱਟ ਆ ਵੀ ਉਹ ਇਹ ਬੋmbਿੰਗ ਰੋਕਣੀ ਨਹੀਂ ਚਾਹੁੰਦੇ। ਤੇ ਉਸ ਤੋਂ ਬਾਅਦ ਵੀ ਜਿਹੜਾ ਪੈਲਸਟੀਨੀਅਨ ਸਟੇਟ ਦਾ ਜਿਹੜਾ ਕੰਸੈਪਟ ਆ ਉਹਨੂੰ ਵੀ ਰੱਦ ਕਰ ਰਹੇ ਆ। ਤਾਂ ਅਲਟੀਮੇਟਲੀ ਆ ਕਿ ਉਹ ਉੱਥੋਂ ਗਾਜ਼ਾ ਦੇ ਵਿੱਚੋਂ ਪੈਲਸਟੀਨੀਅਨਸ ਨੂੰ ਕੱਢ ਕੇ ਤੇ ਉਹਦੇ ਤੇ ਉਹਨੂੰ ਆਕੂਪਾਈ ਕਰਨਾ ਚਾਹੁੰਦੇ ਆ ਪੂਰੇ ਤਰੀਕੇ ਦੇ।
ਤਾਂ ਇਹ ਜਦੋਂ ਮਤਲਬ ਇਹ ਗੱਲ ਹੁਣ ਇਹਦੀ ਮੈਨੂੰ ਲੱਗਦਾ ਵੀ ਦੁਨੀਆ ਦਾ ਇੱਕ ਵੱਡਾ ਹਿੱਸਾ ਇਸ ਗੱਲ ਦੇ ਖਿਲਾਫ ਆ, ਤੇ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਨੇ ਅਟੈਕ ਕੀਤਾ ਆ, ਸਿਵਿਲੀਅਨ ਕੈਜੂਅਲਟੀਜ਼ ਕੀਤੀਆਂ, ਤਾਂ ਇਹਦੀ ਕੋਈ ਵੀ ਸਪੋਰਟ ਨਹੀਂ ਕਰ ਸਕਦਾ। ਜਿਊਜ਼ ਜਿਹੜੇ ਖੁਦ ਐਡੇ ਵੱਡੇ ਜੈਨੋਸਾਈਡ ਦਾ ਸ਼ਿਕਾਰ ਹੋਏ ਜੀ, ਤੇ ਉਹਨਾਂ ਤੋਂ ਤਾਂ ਬਿਲਕੁਲ ਨਹੀਂ, ਉਹਨਾਂ ਦੇ ਨੇਤਨਯਾਹੂ ਭਾਵੇਂ ਕੁਝ ਵੀ ਕਰੇ, ਪਰ ਜਿਹੜੇ ਜਿਊਜ਼ ਲੋਕ ਨੇ ਉਹਨਾਂ ਤੋਂ ਇਹ ਕਦੇ ਵੀ ਮਤਲਬ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇਸ ਤਰੀਕੇ ਦੇ ਨਾਲ ਫਿਰ ਕਿਸੇ ਹੋਰ ਕਮਿਊਨਿਟੀ ਦੇ ਜਿਹੜੇ ਕਤਲੇਆਮ ਨੂੰ ਪ੍ਰਵਾਨਗੀ ਦੇਣਗੇ। ਪਰ ਇਹ ਹੋ ਰਿਹਾ ਆ, ਇਹ ਬੜਾ ਗਲਤ ਹੋ ਰਿਹਾ ਆ, ਇਹ ਹੁਣ ਰੁਕਣਾ ਚਾਹੀਦਾ ਆ। ਪਰ ਉਹ ਰੁਕੇ ਕਿਵੇਂ? ਮੈਨੂੰ ਨਹੀਂ ਲੱਗਦਾ ਵੀ ਇਹ ਇਸ ਤਰੀਕੇ ਨਾਲ ਰੁਕੂਗਾ। ਹੁਣ ਇਹੀ ਆ ਵੀ ਜਿਹੜਾ ਇਹ ਸਾਰੀ ਕਨਫਲਿਕਟ ਆ, ਇਹ ਇੱਕ ਵਾਈਡਰ ਰੂਪ ਲੈਂਦੀ ਜਾ ਰਹੀ ਆ, ਇਹਦੇ ਚ ਮਲਟੀਪਲ ਜਿਹੜੀਆਂ ਫੋਰਸਿਸ ਨੇ ਉਹ ਇਨਵੋਲਵ ਹੋ ਰਹੀਆਂ ਆ, ਤਾਂ ਉਹਦੇ ਨਾਲ ਜਿਹੜੀ ਹਿਊਮਨ ਟ੍ਰੈਜੇਡੀ ਆ ਉਹ ਘਟਣ ਦੀ ਬਜਾਏ ਅਮਰਵੀਰ ਸਿੰਘ ਦੀ ਉਹ ਵੱਧਦੀ ਨਜ਼ਰ ਆ ਰਹੀ ਆ ਨੇੜਲੇ ਭਵਿੱਖ ਦੇ ਵਿੱਚ। ਜੀ ਬਿਲਕੁਲ, ਇਹ ਬੜਾ ਅਨਫੋਰਚੂਨੇਟ ਪਾਰਟ ਹੈ ਜਿਸ ਗੱਲ ਜਿੱਧਰ ਨੂੰ ਇਹ ਸਿਚੁਏਸ਼ਨ ਜਾ ਰਹੀ ਹੈ। ਮਤਲਬ ਉਹ ਭਾਵੇਂ ਉਹ ਯਮਨ, ਰੈੱਡ ਸੀ ਤੋਂ ਲੈ ਕੇ ਟ੍ਰੇਡ ਦੀ ਗੱਲ ਹੋਵੇ, ਸਾਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ, ਗਜ਼ਾ ਦੀ ਗੱਲ ਹੋਵੇ, ਜਿਹੜੀ ਸਿਚੁਏਸ਼ਨ ਹੈ ਉਹ ਵਰਸਟ ਹੁੰਦੀ ਨਜ਼ਰ ਆ ਰਹੀ ਹੈ। ਅਤੇ ਉਹਦਾ ਜਿਹੜਾ ਇੰਪੈਕਟ ਆ, ਉਹਦੇ ਜਿਹੜੇ ਨਤੀਜੇ ਨੇ ਉਹ ਇਵੈਂਚੁਅਲੀ ਮਨੁੱਖਤਾ ਨੂੰ, ਆਮ ਲੋਕਾਂ ਨੂੰ ਭੁਗਤਣੇ ਪੈਣੇ ਆ ਜਾਂ ਭੁਗਤਣੇ ਪੈ ਰਹੇ ਆ ਇਸ ਵਕਤ ਜਦੋਂ ਅਸੀਂ ਦੇਖ ਰਹੇ ਹਾਂ। ਮਤਲਬ ਗਜ਼ਾ ਦੇ ਵਿੱਚ ਭੁੱਖਮਰੀ ਦਾ ਆਲਮ ਕਿਸ ਕਿਸਮ ਦਾ ਹੈਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਦੁਨੀਆ ਭਰ ਦੇ ਵਿੱਚ ਜਿਹੜੇ ਅੰਕੜੇ ਆਉਂਦੇ ਆ ਭੁੱਖਮਰੀ ਦੇ, ਉਹਦਾ 80% ਜਿਹੜਾ ਹੈ ਉਹ ਇਕੱਲਾ ਉਸ ਗਜ਼ਾ ਪੱਟੀ ਦੇ ਵਿੱਚ ਪਾਇਆ ਜਾ ਰਿਹਾ ਇਸ ਵਕਤ। ਅਤੇ ਜਾਂਦੇ ਜਾਂਦੇ ਸੁਖਵਿੰਦਰ ਸਿੰਘ ਜੀ, ਇਸ ਸਾਰੇ ਮਾਮਲੇ ਦੇ ਵਿੱਚ ਭਾਰਤ ਦੀ ਗੱਲ ਵੀ ਕਰੀਏ, ਕਿਉਂਕਿ ਇੰਡੀਆ ਦਾ ਜਿਹੜਾ ਸਟੈਂਡ ਹੈਗਾ ਉਹ ਡਿਪਲੋਮੇਸੀ ਦੇ ਹਵਾਲੇ ਨਾਲ, ਜਿਹੜੀ ਇੰਡੀਆ ਦੀ ਫੋਰਨ ਡਿਪਲੋਮੇਸੀ ਹੈਗੀ ਹੈ, ਐਸ ਜੈ ਸ਼ੰਕਰ ਹੈਗੇ ਆ, ਉਹਨਾਂ ਦੀਆਂ ਮੀਟਿੰਗਸ ਕਿੱਧਰ ਹੋ ਰਹੀਆਂ ਨੇ, ਕਿਵੇਂ ਉਹ ਜਾ ਰਹੇ ਆ। ਪਹਿਲਾਂ ਅਮਰੀਕਾ ਦੇ ਨਾਲ ਨੇੜਤਾ, ਜਦੋਂ ਅਮਰੀਕਾ ਨੇ ਅੱਖਾਂ ਦਿਖਾਈਆਂ ਅਤੇ ਫਿਰ ਜਾ ਕੇ ਰਸ਼ੀਆ ਦੇ ਨਾਲ ਮੀਟਿੰਗ ਕੀਤੀ। ਹੁਣ ਇੱਕ ਪਾਸੇ ਇਜ਼ਰਾਈਲ ਦੇ ਨਾਲ ਕਿਸ ਕਿਸਮ ਦੀ ਸਾਂਝ ਹੈਗੀ ਹੈ। ਜੇ ਸਾਰੀ ਸਿਚੁਏਸ਼ਨ ਦੀ ਗੱਲ ਕਰਨੀ ਹੋਵੇ ਵੀ ਕਿਵੇਂ ਉਹਨਾਂ ਦੇ ਨਾਲ ਟਰੀਟੀਜ਼ ਸਾਈਨ ਕੀਤੀਆਂ ਹੋਈਆਂ ਨੇ, ਕਿਵੇਂ ਉਹਨਾਂ ਦੇ ਨਾਲ ਜਿਹੜੇ ਟਰੇਡ ਦੇ ਸਮਝੌਤੇ ਹੈਗੇ ਆ ਉਹ ਚੱਲ ਰਹੇ ਆ, ਇੱਥੋਂ ਤੱਕ ਕਿ ਮਤਲਬ ਹੁਣ ਬੰਦੇ ਭੇਜਣ ਦੀ ਲਾਈਨ ਹੈਗੀ ਹੈ ਭਾਰਤ ਵੱਲੋਂ ਇਜ਼ਰਾਈਲ ਦੇ ਵਿੱਚ ਵੀ ਜੀ, ਉੱਥੇ ਕਾਮਿਆਂ ਦੀ ਲੋੜ ਹੈਗੀ ਆ। ਅਤੇ ਉਹਦੇ 'ਤੇ ਇਤਰਾਜ਼ ਵੀ ਜਤਾਇਆ ਗਿਆ ਕਿ ਉੱਥੇ ਤੇ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾਊਗੀ। ਅਤੇ ਉਹਨੂੰ ਵੀ ਅੱਜ ਦੀ ਜਿਹੜੀ ਲੇਟੈਸਟ ਖਬਰ ਹੈਗੀ ਹੈ ਭਾਰਤ ਦੀ ਸਰਕਾਰ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਕਿ ਨਹੀਂ, ਇਹਦੇ 'ਚ ਕੋਈ ਫਰਕ ਨਹੀਂ ਹੈਗਾ, ਉਹ ਟਰੀਟੀ ਦੇ ਥੱਲੇ ਸਾਰੀ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਊਗੀ ਉਹਨਾਂ ਕਾਮਿਆਂ ਦੀ ਜਿਹੜੇ ਇਜ਼ਰਾਈਲ ਦੇ ਵਿੱਚ ਜਾ ਕੇ ਕੰਮ ਕਰਨਗੇ। ਅਤੇ ਉਹ ਬੰਦਿਆਂ ਦੀ ਰਿਕਰੂਟਿੰਗ ਆਲਰੇਡੀ ਇਸ ਵਕਤ ਨਾਰਥ ਇੰਡੀਆ ਦੇ ਵਿੱਚੋਂ, ਖਾਸ ਤੌਰ 'ਤੇ ਅਸੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਇਸ ਇਲਾਕੇ ਦੀ ਜਦੋਂ ਗੱਲ ਕਰਦੇ ਹਾਂ, ਦਿੱਲੀ ਤੋਂ ਉੱਪਰ ਇੱਧਰਲੇ ਇਲਾਕੇ 'ਚੋਂ ਜਿਹੜੀ ਰਿਕਰੂਟਿੰਗ ਹੈ ਆਲਰੇਡੀ ਉਹ ਕੀਤੀ ਜਾ ਰਹੀ ਹੈ, ਇਸ ਵਕਤ ਚੱਲ ਰਹੀ ਹੈ, ਜਿਨ੍ਹਾਂ ਬੰਦਿਆਂ ਨੂੰ ਮੁੜ ਕੇ ਇਜ਼ਰਾਈਲ ਭੇਜਿਆ ਜਾਣਾ ਕੰਮ ਕਰਨ ਦੇ ਲਈ। ਅਤੇ ਦੂਜੇ ਪਾਸੇ ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਦੇਖਦੇ ਹਾਂ, ਇਸ ਵਕਤ ਜਿਹੜੀ ਕਿ ਇਜ਼ਰਾਈਲ ਦਾ ਫੁੱਲੀ ਵਿਰੋਧ ਕਰ ਰਹੇ ਆ ਜਾਂ ਇਸ ਲੈਵਲ 'ਤੇ ਆ ਕੇ ਜੰਗ ਚੱਲ ਰਹੀ ਹੈ, ਇੰਡੀਆ ਦਾ ਇਜ਼ਰਾਈਲ ਨੂੰ ਸਪੋਰਟ ਕਰਨਾ ਜਾਂ ਇਜ਼ਰਾਈਲ ਦੇ ਨਾਲ ਮੀਟਿੰਗ ਕਰਨੀ ਜਾ ਕੇ, ਉਹ ਵੀ ਇੱਕ ਹਜੇ ਗੱਲ ਉਹਦੇ 'ਚ ਨਹੀਂ ਆ ਰਹੀ ਹੈਗੀ ਵੀ ਇਹ ਚੱਲ ਕੀ ਰਿਹਾ ਹੈ। ਹੁਣ ਈਵਨ ਚਲੋ ਆਹ ਇੱਕ ਜਿਹੜੀ ਬੋਂਬਿੰਗ ਹੋਈ ਹੈ ਪਾਕਿਸਤਾਨ 'ਤੇ ਉਹ ਕੀਤਾ, ਈਰਾਨ ਨੇ 3 ਥਾਵਾਂ 'ਤੇ ਅਟੈਕ ਕੀਤਾ, ਕੁਰਦਿਸਤਾਨ ਦਾ ਤੁਸੀਂ ਜ਼ਿਕਰ ਕੀਤਾ, ਇਰਾਕ ਦੇ ਵਿੱਚ, ਸੀਰੀਆ ਦਾ ਅਸੀਂ ਦੇਖਦੇ ਹਾਂ ਜਾਂ ਪਾਕਿਸਤਾਨ ਦੇ ਵਿੱਚ, ਅਤੇ ਇੰਡੀਆ ਨੇ ਝੱਟ ਦੇਣੇ ਮਤਲਬ ਉਹ ਕੀਤਾ ਕਿ ਜੀ ਬੜਾ ਚੰਗਾ ਕੀਤਾ ਅਤੇ ਅਸੀਂ ਈਰਾਨ ਨੂੰ ਬੈਕ ਕਰਦੇ ਹਾਂ ਕਿ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਆ। ਸੋ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈਗੀ ਹੈ, ਭਾਰਤ ਇਸ ਵਕਤ ਕਿਸ ਕਿਸਮ ਦੇ ਨਾਲ ਅੱਗੇ ਵੱਧ ਰਿਹਾ ਇਹ ਸਾਰੀ ਸਿਚੁਏਸ਼ਨ ਦੇ ਵਿੱਚ? ਅਮਰਵੀਰ ਸਿੰਘ ਜੀ, ਦੇਖੋ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਹੈ ਉਹਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਉਹ ਟੋਟਲੀ ਫੇਲ ਹੁੰਦੀ ਨਜ਼ਰ ਆ ਰਹੀ ਆ। ਇੰਡੀਆ ਦਾ ਜਦੋਂ ਕੋਲਡ ਵਾਰ ਦੇ ਟਾਈਮ ਤੇ ਨੋਨ ਅਲਾਈਨਮੈਂਟ ਦਾ ਪ੍ਰੋਗਰਾਮ ਸੀ, ਮਤਲਬ ਉਹਦੇ ਨਾਲੋਂ ਜਿਹੜੀ ਅਸੀਂ ਕਹਿੰਦੇ ਹੁੰਦੇ ਹਾਂ ਵੀ ਪੋਲੀਟੀਕਲ ਡਿਪਲੋਮੇਸੀ ਦੇ ਵਿੱਚ ਤੁਸੀਂ ਇੰਨੇ ਸਾਲਾਂ ਦੇ ਵਿੱਚ ਡਿਵੈਲਪਮੈਂਟ ਕਰਨੀ ਹੁੰਦੀ ਹੈ, ਬਲਕਿ ਮੈਨੂੰ ਲੱਗਦਾ ਇਹ ਨੈਗੇਸ਼ਨ ਹੋਈ ਆ ਇੰਡੀਅਨ ਮਾਈਂਡ ਦੀ। ਤੇ ਜਿਹਦੇ ਵਿੱਚ ਅਸੀਂ ਅੱਜ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਇਜ਼ਰਾਈਲ ਦੇ ਉੱਤੇ ਇੰਨਾ ਕੁ ਡਿਪੈਂਡ ਹੈ ਇੰਡੀਆ, ਖਾਸ ਤੌਰ ਤੇ ਆਪਣੀ ਸਰਵੇਲੈਂਸ ਕੈਪੈਸਿਟੀ ਵਾਸਤੇ ਵੀ ਉਹ ਇਜ਼ਰਾਈਲ ਦਾ ਸਾਥ ਨਹੀਂ ਛੱਡ ਸਕਦਾ। ਪਰ ਦੂਜੇ ਪਾਸੇ ਜਿਹੜੀਆਂ ਇੰਡੀਆ ਦੀਆਂ ਸਟ੍ਰੈਟੇਜੀਕਲ ਅਸੀਂ ਕਹੀਏ ਵੀ ਜਿਹੜੀਆਂ ਮਤਲਬ ਇੰਡੀਆ ਨੂੰ ਲੋੜ ਆ ਸਟ੍ਰੈਟੇਜੀਕਲੀ ਇਸ ਪੂਰੇ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ, ਉਹਦੇ 'ਚ ਈਰਾਨ ਇੱਕ ਇੰਪੋਰਟੈਂਟ ਪਾਰਟਨਰ ਆ ਇੰਡੀਆ ਦਾ। ਤੇ ਇੰਡੀਆ ਦੂਜੇ ਪਾਸੇ US ਤੋਂ ਮਤਲਬ US ਦੇ ਨਾਲ ਇੰਡੀਆ ਨੇ ਦਗਾ ਕਮਾਇਆ,
US ਦੇ ਨਾਲ ਡਬਲ ਗੇਮ ਖੇਡੀ ਇੰਡੀਆ ਨੇ, ਤੇ ਰਸ਼ੀਆ ਦੇ ਨਾਲ ਜਿਹੜਾ ਇੰਡੀਆ ਦਾ ਪ੍ਰੇਮ ਆ ਉਹ ਹੁਣ ਜੱਗ ਜ਼ਾਹਰ ਹੋ ਚੁੱਕਿਆ। ਉਹਦੇ ਪਿੱਛੇ ਵੀ ਕਾਰਨ ਕੀ ਆ ਵੀ ਇੰਡੀਆ ਦੇ ਡਿਫੈਂਸ ਦੀ ਪੂਰੀ ਤਰ੍ਹਾਂ ਡਿਪੈਂਡੈਂਸ ਜਿਹੜੀ ਉਹ ਰਸ਼ੀਆ ਦੇ ਉੱਤੇ ਆ, ਵੀ ਉਹ ਰਸ਼ੀਆ ਤੋਂ ਮਨਫੀ ਹੋ ਹੀ ਨਹੀਂ ਸਕਦਾ, ਕੱਲੀ ਡਿਫੈਂਸ ਦੇ ਵਿੱਚ ਨਹੀਂ ਬਲਕਿ ਇੰਡੀਆ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਰਸ਼ੀਆ ਦੀ ਇੰਟਰਫੇਰੈਂਸ ਮਤਲਬ ਗਰਾਊਂਡ ਲੈਵਲ ਤੱਕ ਜੀ। ਤੇ ਇਹ ਸਾਰੀਆਂ ਸਿਚੁਏਸ਼ਨਸ ਇਹਨਾਂ ਦੀ ਜਿਹੜੀ ਫੋਰਨ ਪੋਲਿਸੀ ਆ ਉਹਨੂੰ ਡਰਾਈਵ ਕਰ ਰਹੀਆਂ ਨੇ। ਹੁਣ ਜਿਹੜਾ ਇਹ ਸਾਰਾ ਇਜ਼ਰਾਈਲ ਤੇ ਇਹਦੇ ਵਾਲਾ ਆਇਆ ਸੀ, ਦੇਖਿਆ ਵੀ ਜਦੋਂ ਇਹ ਜੰਗ ਸ਼ੁਰੂ ਹੋਈ ਆ ਇਜ਼ਰਾਈਲ ਤੇ ਹਮਾਸ ਦੀ, ਤਾਂ ਇੱਕ ਵਾਰ ਤਾਂ ਪਹਿਲਾਂ ਭਾਵੇਂ ਇੰਡੀਅਨ ਪੋਲੀਟੀਕਲ ਕਲਾਸ ਹੋਵੇ, ਚਾਹੇ ਉਹ ਇੰਡੀਅਨ ਜਿਹੜੀ ਅਸੀਂ ਸਾਰੀ ਦੇਖਦੇ ਹਾਂ ਵੀ ਇਹਨਾਂ ਦੀ ਨੈਸ਼ਨਲਿਸਟ ਲੋਕਾਂ ਦੀ ਲੋਬੀ ਆ ਸੋਸ਼ਲ ਮੀਡੀਆ ਦੇ ਉੱਤੇ, ਉਹ ਸਾਰੀ ਕਿਵੇਂ ਖੁੱਲ ਕੇ ਇਜ਼ਰਾਈਲ ਦੀ ਸਪੋਰਟ 'ਚ ਆਏ। ਪਰ ਜਿੱਦਾਂ ਹੀ ਇਹਨਾਂ ਨੂੰ ਸਮਝ ਲੱਗੀ ਵੀ ਜਿਹੜੇ ਮਤਲਬ ਦੂਜੇ ਪਾਸੇ ਇਹਨਾਂ ਦੇ ਇੰਟਰਸਟ ਮਿਡਲ ਈਸਟ ਦੇ ਵਿੱਚ ਆ, ਖਾਸ ਤੌਰ ਤੇ ਮਤਲਬ ਇਹਨਾਂ ਦਾ ਵੱਡੇ ਜਿਹੜਾ ਹਿੱਸਾ ਆਬਾਦੀ ਦਾ ਆ ਉਹ ਅਰੇਬੀਅਨ ਕੰਟਰੀਜ਼ ਦੇ ਵਿੱਚ ਕੰਮ ਕਰਦਾ ਹੈ, ਤੇ ਇਰਾਨ ਦੇ ਨਾਲ ਜਿਹੜੀ ਇਹਨਾਂ ਦੀਆਂ ਸਟ੍ਰੈਟੇਜੀਕਲ ਜਿਹੜੀਆਂ ਲੋੜਾਂ ਹੈਗੀਆਂ ਨੇ ਉਹਦੇ ਕਰਕੇ ਫਿਰ ਇਹਨਾਂ ਨੂੰ ਮਤਲਬ ਇਹਨਾਂ ਨੇ ਇੱਕ ਵਿਚਕਾਰਲੀ ਜੀ ਸਟੇਟਮੈਂਟ ਜਾਰੀ ਕੀਤੀ ਕਿ ਨਹੀਂ ਦੇਖੋ ਅਸੀਂ ਤਾਂ ਮਤਲਬ ਕੰਡੈਮਨੇਸ਼ਨ ਵੀ ਕਰਦੇ ਹਾਂ ਹਨਾ, ਵੀ ਇਹ ਸੀਜ਼ਫਾਇਰ ਹੋਣਾ ਚਾਹੀਦਾ। ਕੰਡੈਮਨੇਸ਼ਨ ਵੀ ਅੱਜ ਤੱਕ ਵੀ ਕੀਤੀ ਇਹਨਾਂ ਨੇ, ਮਤਲਬ ਸਿਰਫ ਇਹ ਗੱਲ ਆ ਵੀ ਇਹ ਕਹਿੰਦੇ ਆ ਵੀ ਜੰਗ ਜਿਹੜੀ ਆ ਉਹ ਰੁਕਣੀ ਚਾਹੀਦੀ ਆ, ਤੇ ਜਿਹੜੀ ਏਡ ਦੀ ਗੱਲ ਆ ਉਹਦੇ ਵਿੱਚ ਇਹ ਸਪੋਰਟ ਦਾ ਕਹਿ ਰਹੇ ਵੀ ਅਸੀਂ ਗਾਜ਼ਾ ਦੇ ਵਿੱਚ ਏਡ ਦੀ ਸਪੋਰਟ ਕਰਾਂਗੇ ਨਾ ਜੀ। ਪਰ ਓਬਵੀਅਸਲੀ ਗੱਲ ਜਿਹੜੀ ਸਾਰੇ ਇੱਕ ਬੰਦੇ ਨੂੰ ਪਤਾ ਲੱਗ ਰਹੀ ਆ ਵੀ ਇਹ ਜਿਹੜਾ ਇਸਲਾਮਿਕ ਵਰਲਡ ਆ ਮਿਡਲ ਈਸਟ ਦਾ ਉਹਨੂੰ ਵੀ ਪਤਾ ਲੱਗ ਰਿਹਾ ਵੀ ਇੰਡੀਆ ਦਾ ਜਿਹੜਾ ਹਿੰਦੂ ਆ ਉਹ ਇਸਲਾਮ ਦੇ ਨਾਲ ਨਫ਼ਰਤ ਕਰਦਾ ਹੈ, ਤੇ ਉਹ ਇਸ ਕਰਕੇ ਉਹ ਜੂਸ ਦੀ ਇਹ ਸਾਰੇ ਮਤਲਬ ਜੰਗ ਦੇ ਵਿੱਚ ਸਪੋਰਟ ਕਰ ਰਿਹਾ, ਇਜ਼ਰਾਈਲ ਦੀ ਸਪੋਰਟ ਕਰ ਰਿਹਾ। ਤੇ ਹੁਣ ਮਤਲਬ ਇਹ ਤੋਂ ਬਾਅਦ ਮਤਲਬ ਜਿਹੜਾ ਅਸੀਂ ਅਮਰਵੀਰ ਸਿੰਘ ਦੀ ਅਹਿਮ ਗੱਲ ਆ ਉਹ ਇਹ ਬਣ ਜਾਂਦੀ ਆ ਕਿ ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਦਰਮਿਆਨ ਇੰਡੀਆ ਦਾ ਰੋਲ, ਇੰਡੀਆ ਨੂੰ ਕੁਛ ਸਮਝ ਨਹੀਂ ਆ ਰਹੀ ਵੀ ਉਹ ਕਿਹਦਾ ਪਾਸਾ ਫੜੇ। ਉਧਰ US ਤੇ ਇਜ਼ਰਾਈਲ ਮਤਲਬ ਅਸੀਂ ਦੇਖਦੇ ਹਾਂ ਵੀ ਅਲਾਈ ਆ, ਤੇ ਇੱਧਰ ਇੰਡੀਆ ਮਤਲਬ ਰਸ਼ੀਆ ਜਿਹੜਾ ਆ ਉਹ ਬਾਏ ਇਰਾਨ ਹਮਾਸ ਦੀ ਸਪੋਰਟ ਕਰ ਰਿਹਾ ਆ ਜੀ। ਤਾਂ ਇਸ ਟਾਈਮ ਇੰਡੀਆ ਨੂੰ ਮਤਲਬ ਇੰਡੀਆ ਨੋਨ ਅਲਾਈਨਮੈਂਟ ਵਾਲੇ ਸਟੈਂਡ ਤੇ ਵੀ ਨਹੀਂ ਰਿਹਾ ਵੀ ਜਿੱਥੇ ਨੋਨ ਅਲਾਈਨਡ ਰਹਿ ਕੇ ਮਤਲਬ ਪਾਸੇ ਬਹਿ ਜੇ, ਤੇ ਦੂਜੇ ਮਤਲਬ ਇਨਵੋਲਵਡ ਵੀ ਹੈਗਾ ਆ, ਪਰ ਇਨਵੋਲਵਡ ਰਹਿ ਕੇ ਜਿਹੜੀ ਇਹ ਗੱਲ ਕਹਿੰਦੀ ਸੀ ਕਿ ਅਸੀਂ ਦੁਨੀਆ ਦੀ ਸਿਆਸਤ ਤੈਅ ਕਰਾਂਗੇ, ਅਸੀਂ ਵਿਸ਼ਵ ਗੁਰੂ ਬਣਾਂਗੇ। ਮਤਲਬ ਇਸ ਟਾਈਮ ਇਹਨਾਂ ਦੀ ਅਸੀਂ ਕਹੀਏ ਵੀ ਰੁਪਈਏ ਦੀ ਵੀ ਬੁੱਕਤ ਨਹੀਂ ਆ, ਵੀ ਇਹ ਹਾਲ ਜਿਹੜਾ ਇੰਡੀਆ ਦੀ ਫੋਰਨ ਪੋਲਿਸੀ ਦਾ ਹੋਇਆ ਪਿਆ। ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਮਤਲਬ ਦੁਨੀਆ ਦੀ ਸਿਆਸਤ ਦੇ ਵਿੱਚ ਇਹਨਾਂ ਦੀ ਕੋਈ ਵੈਲਿਊ ਨਹੀਂ ਆ ਵੀ ਕੀ ਵਾਪਰਨਾ ਹੈ, ਕਿਹੜੇ ਮੁਲਕ ਨੇ ਕੀ ਕਰਨਾ, ਇਹਨਾਂ ਦੀ ਕੋਈ ਸੇ ਨਹੀਂ ਹੈ। ਇੰਡੀਆ ਹੁਣ ਇਹ ਕੋਸ਼ਿਸ਼ ਮਤਲਬ ਕਰ ਰਿਹਾ ਆ ਵੀ ਜਿਹੜਾ ਥਰਡ ਵਰਲਡ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਅਫਰੀਕਨ ਕੰਟਰੀਜ਼, ਮਤਲਬ ਜਿਹੜਾ ਇੱਕ ਸਾਊਥਰਨ ਵਰਲਡ ਆ ਜਾਂ ਜਿਹਨੂੰ ਥਰਡ ਵਰਲਡ ਕਿਹਾ ਜਾਂਦਾ ਆ ਜੀ, ਜਿਹੜੇ ਤੁਸੀਂ ਕਹਿ ਸਕਦੇ ਹੋ ਵੀ ਬਹੁਤ ਗਰੀਬ ਮੁਲਕ ਨੇ ਜਿਹੜੇ ਵੀ ਉਹਨਾਂ ਦਾ ਚੌਧਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਲਗਾਤਾਰ ਇੰਡੀਆ ਜਿਹੜਾ ਫੋਰਨ ਮਿਨਿਸਟਰ ਆ ਐਸ ਜੈ ਸ਼ੰਕਰ, ਉਹਨੇ ਬੜੇ ਇਹਨਾਂ ਮੁਲਕਾਂ ਦੇ ਦੌਰੇ ਕੀਤੇ ਆ, ਕਿਉਂਕਿ ਇੱਥੇ ਤੱਕ ਇਹਨਾਂ ਨੂੰ ਘਾਹ ਪਾਉਂਦਾ ਨਹੀਂ ਜਿਹੜੇ ਡਿਵੈਲਪਡ ਕੰਟਰੀਜ਼ ਆ ਜਾਂ ਵੱਡੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਦੇ ਵਿੱਚ, ਫਿਰ ਇਹ ਉਹਨਾਂ ਦੇ ਨਾਲ ਇੱਕ ਆਪਣਾ ਵੱਡਾ ਗਰੁੱਪ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਉਹ ਮਤਲਬ ਤੁਸੀਂ ਸਮਝ ਸਕਦੇ ਹੋ ਵੀ ਉਹ ਜਿਹੜੇ ਮੁਲਕ ਨੇ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਡਿਪੈਂਡੈਂਟ ਨੇ ਸੁਪਰ ਪਾਵਰਸ ਦੇ ਉੱਤੇ। ਤਾਂ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਅਸੀਂ ਕਹਿ ਸਕਦੇ ਹਾਂ ਪਿਛਲੇ ਕੋਈ ਸਾਲਾਂ ਤੋਂ ਜਿਹੜੇ ਇਹਨਾਂ ਨੇ ਸਟੈਂਡ ਲਏ ਆ ਉਹ ਟੋਟਲੀ ਫੇਲ ਹੋਣਗੇ, ਤੇ ਇੰਡੀਆ ਜਿਹੜਾ ਆ ਉਹ ਬਹੁਤ ਬੁਰੀ ਸਿਚੁਏਸ਼ਨ 'ਚ ਫਸਣ ਵਾਲਾ ਆ। ਜਿਹੜੀ ਇਹ ਸਾਰੀ ਅਸੀਂ ਕਹਿ ਸਕਦੇ ਹਾਂ ਵੀ ਜੀਓਪੋਲੀਟੀਕਲ ਸ਼ਿਫਟ ਆ ਰਹੀ ਆ ਇਸ ਸਾਊਥ ਈਸਟ ਏਸ਼ੀਆ ਦੇ ਖਿੱਤੇ ਦੇ ਵਿੱਚ, ਤੇ ਇੰਡੀਆ ਮਤਲਬ ਇੱਕ ਅੱਗ ਲੱਗ ਰਹੀ ਹੈ ਇਸ ਖਿੱਤੇ 'ਚ, ਤੇ ਇੰਡੀਆ ਉਸ ਅੱਗ ਤੋਂ ਬਚ ਨਹੀਂ ਸਕਦਾ ਹੁਣ। ਤੇ ਇਹਨਾਂ ਨੇ ਮਤਲਬ ਇਹਨਾਂ ਦਾ ਹਾਲ ਉਹ ਆ ਕਿ ਸੇਫਗਾਰਡ ਕਰਨ ਵਾਸਤੇ ਆਪਣੇ ਆਪ ਨੂੰ ਇਹਨਾਂ ਦੇ ਕੋਲ ਕੋਈ ਪਾਲਿਸੀ ਵੀ ਹੈ ਨਹੀਂ, ਤੇ ਉਹ ਭਾਵੇਂ ਐਕਸਟਰਨਲ ਖਤਰੇ ਹੋਣ ਭਾਵੇਂ ਇੰਟਰਨਲ ਖਤਰੇ ਹੋਣ, ਤੇ ਉਹਦੇ ਵਾਸਤੇ ਇਹ ਜ਼ਰੂਰ ਮਤਲਬ ਵੀ ਫੜਾ ਮਾਰ ਸਕਦੇ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਗੱਲਾਂ ਵੱਡੀਆਂ ਕਰ ਰਹੇ ਆ। ਪਰ ਇਹਨਾਂ ਦੇ ਕੋਲ ਇਨਫਰਾਸਟਰਕਚਰ ਦੇ ਪੱਖ ਤੋਂ ਜੇ ਡਿਫੈਂਸ ਦਾ ਇਨਫਰਾਸਟਰਕਚਰ ਦੇਖਣਾ ਹੋਵੇ ਤਾਂ ਬੁਰਾ ਹਾਲ ਹੈ ਇਹਨਾਂ ਦਾ। ਜੇ ਇਹਨਾਂ ਦਾ ਤੁਸੀਂ ਅੰਦਰ ਮਤਲਬ ਇੰਟਰਨਲ ਜਿਹੜੀ ਬਿਊਰੋਕ੍ਰੇਸੀ ਹੁੰਦੀ ਆ ਉਹਦੇ ਵਿੱਚ ਕਰਪਸ਼ਨ ਐਡੀ ਜ਼ਿਆਦਾ ਸਿਖਰ ਦੀ ਆ ਵੀ ਜਿਹਦੇ 'ਚ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿਹੜਾ ਇਹਨਾਂ ਦਾ ਬਿਊਰੋਕਰੈਟ ਜਿਹੜਾ ਟੌਪ ਅਫੀਸ਼ੀਅਲ ਆ ਉਹ ਕਿਹੜੇ ਹੋਰ ਮੁਲਕ ਦਾ ਸਪਾਈ ਆ ਜਾਂ ਕਿਹੜੇ ਹੋਰ ਕਿਸੇ ਮੁਲਕ ਦੀ ਪੇਰੋਲ ਤੇ ਆ, ਵੀ ਉਹ ਵੀ ਤੁਸੀਂ ਮਤਲਬ ਬਹੁਤ ਜ਼ਿਆਦਾ ਇਹਨਾਂ ਦੇ ਜਿਹੜੇ ਬੰਦੇ ਆ ਉਹ ਇਸ ਤਰੀਕੇ ਦੇ ਨਾਲ ਕੰਮ ਕਰਦੇ ਆ। ਤਾਂ ਇੰਡੀਆ ਦੀ ਜਿਹੜੀ ਸਿਚੁਏਸ਼ਨ ਆ ਫੋਰਨ ਪੋਲਿਸੀ ਦੇ ਮਾਮਲੇ ਦੇ ਵਿੱਚ ਤੇ ਜੋ ਇਹ ਸਾਰੀ ਜੀਓਪੋਲੀਟੀਕਲ ਸ਼ਿਫਟ ਆ ਰਹੀ ਆ, ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ
ਮਤਲਬ ਇੰਡੀਆ ਦੇ ਲਈ ਚੰਗੀ ਨਹੀਂ ਆ। ਮਤਲਬ ਇੱਕ ਤਰ੍ਹਾਂ ਦੇ ਨਾਲ ਜਿਵੇਂ ਬੰਦਾ ਬਿਲਕੁਲ ਵੈਂਟੀਲੇਟਰ ਤੇ ਹੁੰਦਾ, ਉਹੋ ਜਿਹੀ ਇੰਡੀਆ ਦੀ ਫੋਰਨ ਪੋਲਿਸੀ ਦੀ ਇਸ ਟਾਈਮ ਸਿਚੁਏਸ਼ਨ ਨਜ਼ਰ ਆ ਰਹੀ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹ ਬਣੇ ਰਹਿਣ। ਅਗਲੇ ਸੈਗਮੈਂਟ ਦੇ ਵਿੱਚ ਦੁਬਾਰਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।